ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV84 ਦੇ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਪਿਛਲੇ ਲਗਭਗ 1 ਸਾਲ ਤੋਂ ਵਧੇਰੇ ਸਮੇਂ ਤੋਂ ਲੈ ਕੇ ਅਸੀਂ ਦੇਖ ਰਹੇ ਹਾਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਦੌਰ ਚੱਲ ਰਿਹਾ ਹੈ ਅਮਰੀਕਾ ਦੇ ਵਿੱਚ। ਹੁਣ ਇਸ ਗੱਲ ਨੂੰ ਲੈ ਕੇ ਬਿੱਲ ਵੀ ਜਿਹੜੇ ਹੈਗੇ ਆ ਉਹ ਆਉਣ ਜਾ ਰਹੇ ਨੇ। ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਬਿੱਲ ਸਿੱਖ ਨਸਲਕੁਸ਼ੀ ਦਾ ਪਾਸ ਹੋਇਆ ਆ। ਸੋ ਭਾਰਤ ਵੱਲੋਂ ਜੋ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅਧੀਨ ਵਧੀਕੀਆਂ ਕੀਤੀਆਂ ਗਈਆਂ ਨੇ ਪਿਛਲੇ ਸਮੇਂ ਦੇ ਵਿੱਚ ਤੇ ਅੱਜ ਵੀ ਜੋ ਜਾਰੀ ਨੇ, ਅੱਜ ਵੀ ਅਸੀਂ ਇਹ ਗੱਲ ਕਰ ਰਹੇ ਹਾਂ। ਸੋ ਇਸ ਦੇ ਮੁਤਲਕ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। 2 ਦਿਨ ਪਹਿਲਾਂ ਜਿਹੜੀ ਦੁਨੀਆ ਦੀ ਇੰਟਰਨੈਸ਼ਨਲ ਨਿਊਜ਼ ਏਜੰਸੀ ਹੈ ਰॉयटर्स, ਜਿਹੜੀ ਸਾਰੇ ਵੈਸਟ ਦੇ ਮੀਡੀਏ ਨੂੰ ਖਬਰਾਂ ਭੇਜਦੀ ਹੈ, ਉਹਨਾਂ ਵੱਲੋਂ ਇੱਕ ਸਟੋਰੀ ਕੀਤੀ ਗਈ ਹੈ, ਡੀਟੇਲਡ ਇਨਵੈਸਟੀਗੇਟਿਵ ਸਟੋਰੀ, ਜਿਹਦੇ ਵਿੱਚ ਉਹਨਾਂ ਨੇ ਨਾਰਥ ਅਮਰੀਕਾ ਦੇ ਪ੍ਰੋਮੀਨੈਂਟ 19 ਸਿੱਖ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਸ ਗੱਲਬਾਤ ਤੋਂ ਬਾਅਦ ਉਹਨਾਂ ਨੇ ਇਹ ਗੱਲ ਜਿਹੜੀ ਹੈ ਆਪਣੀ ਇਨਵੈਸਟੀਗੇਸ਼ਨ ਕੀਤੀ ਇੱਥੇ ਦੀਆਂ ਏਜੰਸੀਆਂ ਦੇ ਨਾਲ। ਉਹ ਕੈਨੇਡਾ ਦੇ ਵਿੱਚ RCMP ਹੋਵੇ, ਅਮਰੀਕਾ ਦੇ ਵਿੱਚ FBI ਹੋਵੇ, ਇਹਨਾਂ ਨਾਲ ਵਿਚਾਰ ਚਰਚਾ ਕਰਕੇ ਇਨਵੈਸਟੀਗੇਟ ਕਰਕੇ ਇਸ ਨਤੀਜੇ 'ਤੇ ਉਹਨਾਂ ਨੇ ਜਿਹੜੀ ਹੈ ਉਹ ਸਟੋਰੀ ਪਬਲਿਸ਼ ਕੀਤੀ ਹੈ, ਜਿਹਦੇ ਵਿੱਚ ਡੀਟੇਲ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੱਜ ਵੀ ਜਿਹੜੇ ਆਗੂ ਹੈਗੇ ਆ ਉਹ ਇਹ ਗੱਲ ਮੰਨ ਰਹੇ ਨੇ ਜਾਂ ਇੱਥੋਂ ਦੀਆਂ ਏਜੰਸੀਆਂ ਵੀ ਇਹ ਗੱਲ ਮੰਨ ਰਹੀਆਂ ਨੇ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਉਹ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਲੈ ਕੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੀ ਗੱਲ ਹੋਵੇ, ਇੰਨਾ ਕੁਝ ਹੋਣ ਤੋਂ ਬਾਅਦ ਵੀ ਅੱਜ ਭਾਰਤ ਦੀ ਜਿਹੜੀ ਸਰਕਾਰ ਹੈਗੀ ਹੈ ਜਾਂ ਉਹਨਾਂ ਦੇ ਕਰਿੰਦਿਆਂ ਰਾਹੀਂ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਇੱਥੇ ਚੱਲ ਰਹੀ ਹੈ ਉਹ ਹਜੇ ਵੀ ਜਿਹੜਾ ਉਹਦਾ ਖਤਰਾ ਆ ਉਹ ਜਿਉਂ ਦਾ ਤਿਉਂ ਬਰਕਰਾਰ ਹੈ। ਸੋ ਇਸੇ ਦੇ ਉੱਤੇ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਡਾਕਟਰ ਪ੍ਰਿਤਪਾਲ ਸਿੰਘ ਇਸ ਵਕਤ ਕੈਲੀਫੋਰਨੀਆ ਦੇ ਵਿੱਚੋਂ ਜੁੜੇ ਹੋਏ ਨੇ। ਆਪ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਨੇ, ਫਾਊਂਡਿੰਗ ਮੈਂਬਰ ਨੇ। ਸੋ ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਥੋੜ੍ਹਾ ਜਿਹਾ ਚਾਹੂੰਗਾ ਡੀਟੇਲ ਦੇ ਵਿੱਚ, ਜਿਹੜੀ ਕਿ ਹਾਲਾਂਕਿ ਰॉयटर्स ਨਿਊਜ਼ ਏਜੰਸੀ ਨੇ ਜਿਹੜੀ ਸਟੋਰੀ ਕੀਤੀ ਹੈ ਇਹ ਵੈਸਟ ਦੇ ਕਾਫੀ ਵੱਡੇ ਮੀਡੀਆ ਪਬਲੀਕੇਸ਼ਨ ਹਾਊਸਿਸ ਦੇ ਵਿੱਚ ਲੱਗੀ ਹੈ। ਜਾਪਾਨ, ਆਸਟ੍ਰੇਲੀਆ ਤੋਂ ਲੈ ਕੇ ਅਸੀਂ ਯੂਰਪ ਤੱਕ ਦੇਖਦੇ ਹਾਂ ਕਈ ਮੀਡੀਆ ਆਊਟਲੈਟਸ ਨੇ ਇਹ ਜਿਹੜੀ ਸਟੋਰੀ ਹੈ ਉਹ ਕੈਰੀ ਕੀਤੀ ਹੈ। ਸੋ ਥੋੜ੍ਹਾ ਜਿਹਾ ਸਾਨੂੰ ਬਰੀਫਲੀ ਜੋ ਅੱਜ ਦੀ ਸਿਚੁਏਸ਼ਨ ਹੈਗੀ ਹੈ, ਜੋ ਇਹਨਾਂ ਨੇ ਵੀ ਡੀਟੇਲਸ ਦਿੱਤੀਆਂ ਨੇ, ਜਿਵੇਂ 19 ਸਿੱਖ ਆਗੂਆਂ ਦੇ ਨਾਲ ਗੱਲ ਕੀਤੀ ਹੈ, FBI ਦੇ ਨਾਲ ਗੱਲ ਕਰਕੇ ਇਹ ਨਤੀਜਾ ਕੱਢਿਆ ਆ ਕਿ ਭਾਈ ਸਰਕਾਰੀ ਤੌਰ ਦੇ ਉੱਤੇ ਅੱਜ ਵੀ ਜਿਹੜਾ ਖਤਰਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਉਹ ਜਿਉਂ ਦਾ ਤਿਉਂ ਬਰਕਰਾਰ ਹੈ। ਤੁਸੀਂ ਕਿਵੇਂ ਦੇਖ ਰਹੇ ਹੋ? ਤੁਹਾਡੇ ਸ਼ਬਦਾਂ ਦੇ ਵਿੱਚ ਥੋੜ੍ਹਾ ਜਿਹਾ ਸਾਨੂੰ ਬਰੀਫਲੀ ਇਹਦੇ ਬਾਰੇ ਉਹ ਕਰੋ ਜੀ। ਅਮਰਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਡੀ ਟੀਮ ਦਾ ਤੇ ਤੁਹਾਡੇ ਸਮੁੱਚੇ ਅਦਾਰੇ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਜਿੰਨੀਆਂ ਵੀ ਪੰਥਕ ਗਤੀਵਿਧੀਆਂ ਹੁੰਦੀਆਂ ਜਾਂ ਪੰਥਕ ਜਿੰਨੇ ਵੀ ਕਾਰਜ ਆ ਉਹਨਾਂ ਨੂੰ ਜਿੱਥੇ ਜਗ੍ਹਾ ਜਗ੍ਹਾ ਜਾ ਕੇ ਕਵਰ ਵੀ ਕਰਦੇ ਹੋ ਔਰ ਸਹੀ ਜਾਣਕਾਰੀ ਜਿਹੜੀ ਹੈਗੀ ਆ ਉਹ ਸੰਗਤਾਂ ਦੇ ਨਾਲ ਸਾਂਝੀ ਕਰਦੇ ਆ। ਤੁਹਾਡੀ ਜਿਹੜੀ ਅਪਰੋਚ ਆ ਬੜੀ ਬੈਲੈਂਸਡ ਹੁੰਦੀ ਆ ਤੇ ਇਸੇ ਗੱਲ ਦਾ ਹੀ ਮੈਂ ਸਤਿਕਾਰ ਕਰਦਾ ਹਾਂ। ਤੁਹਾਡੇ ਸਮੁੱਚੇ ਅਦਾਰੇ ਨੂੰ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਤੇ ਜਿੰਨੇ ਵੀ ਇਸ ਵੇਲੇ ਦਰਸ਼ਕ ਦੇਖ ਰਹੇ ਨੇ ਉਹਨਾਂ ਸਭਨਾਂ ਨੂੰ ਇੱਕ ਵਾਰੀ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਤੁਹਾਡਾ ਸਵਾਲ ਹੈ, ਜਿਹੜੀ ਨਿਊਜ਼ ਏਜੰਸੀ ਨੇ ਜਿਹੜੀ ਰਿਪੋਰਟ ਪਬਲਿਸ਼ ਕੀਤੀ ਆ, ਇਹਨਾਂ ਦੀ ਦੇਖੋ ਇੱਕ ਲੰਬੇ ਸਮੇਂ ਤੋਂ ਇਹ ਇਨਵੈਸਟੀਗੇਟ ਕਰ ਰਹੇ ਸੀ। ਜਿਹੜੀ ਚਾਹੇ ਇੱਥੇ ਦੀਆਂ ਜਿੰਨੀਆਂ ਵੀ ਅਖਬਾਰਾਂ ਆ, ਚਾਹੇ ਉਹ ਵਾਸ਼ਿੰਗਟਨ ਪੋਸਟ ਆ, CNN ਦੇ ਨਾਲ ਜੁੜੀਆਂ ਗੱਲਾਂ ਹੈਗੀਆਂ, ਜਾਂ ਰॉयटर्स ਜਿਹੜੀ ਨਿਊਜ਼ ਏਜੰਸੀ ਆ, ਜਿੱਥੇ ਆਪ ਇਹ ਏਜੰਸੀ ਆ ਉੱਥੇ ਸਾਰੀਆਂ ਜਿੰਨੀਆਂ ਵੈਸਟ ਦੀਆਂ ਅਖਬਾਰਾਂ ਨੇ, ਮੀਡੀਆ ਆਊਟਲੈਟਸ ਨੇ, ਚਾਹੇ ਉਹ ਰੇਡੀਓ ਹੋਵੇ, ਟੈਲੀਵਿਜ਼ਨ ਹੋਵੇ, ਉਹ ਇਹਨਾਂ ਦੀ ਸਟੋਰੀ ਕੈਰੀ ਕਰਦੇ ਨੇ ਔਰ ਬੜੀ ਅਥੈਂਟਿਕ ਔਰ ਇਹਨਾਂ ਦੀ ਬੈਲੈਂਸਡ ਔਰ ਬਿਨਾਂ ਕਿਸੇ ਲਿਹਾਜ਼ ਤੋਂ, ਬਿਨਾਂ ਕਿਸੇ ਲੱਗ ਲਗਾਵ ਤੋਂ ਇਹਨਾਂ ਦੀ ਰਿਪੋਰਟ ਹੁੰਦੀ ਹੈ। ਜਿਹੜੀ ਇਹਨਾਂ ਨੇ ਰਿਪੋਰਟ ਜਾਰੀ ਕੀਤੀ ਆ ਉਹਦੇ ਵਿੱਚ ਇੱਕ ਡਿਟੇਲਡ ਇਹਨਾਂ ਨੇ ਡਿਸਕਸ਼ਨ ਦਿੱਤੀ ਆ।
ਵੀ ਜਿੱਥੇ ਸਿੱਖ ਆਗੂਆਂ ਨੂੰ ਜਿਹੜੇ ਕਿ ਐਕਟਿਵਿਸਟ ਨੇ ਉਹਨਾਂ ਨੂੰ ਖਤਰਾ ਹੈ ਪਿਛਲੇ ਸਮੇਂ ਤੋਂ, ਔਰ ਉਹਨਾਂ ਨੇ ਇਹ ਜਿਹੜੀ ਬੀਬੀ ਜਸਮੀਤ ਕੌਰ ਹੈ, ਇਹ ਸਾਡੀ ਬੱਚੀ ਜਿਹੜੀ ਕੈਲੀਫੋਰਨੀਆ ਦੀ ਪਹਿਲੀ ਇਲੈਕਟਡ ਸਿੱਖ ਬੱਚੀ ਆ ਅਸੈਂਬਲੀ ਦੇ ਵਿੱਚ, ਉਹਦੇ ਪ੍ਰਤੀ ਵੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ, ਜਦਕਿ ਹੋਰ ਵੀ ਅਖਬਾਰਾਂ ਨੇ, ਵਾਸ਼ਿੰਗਟਨ ਪੋਸਟ ਨੇ ਵੀ ਉਹਨਾਂ ਦੇ ਪ੍ਰਤੀ ਇਹ ਜਾਣਕਾਰੀ ਦਿੱਤੀ ਸੀ। ਇੱਥੋਂ ਇਹ ਗੱਲ ਜ਼ਾਹਰ ਹੁੰਦੀ ਹੈ, ਇਕੱਲਾ ਉਹ ਹੀ ਨਹੀਂ, ਹੋਰ ਵੀ ਇਲੈਕਟਡ ਅਫੀਸ਼ੀਅਲਸ ਜਾਂ ਜਿਹੜੇ ਸਿੱਖ ਐਕਟਿਵਿਸਟ ਹੈਗੇ ਆ, ਉਹਨਾਂ ਦੇ ਪ੍ਰਤੀ ਵੀ ਜਿਹੜੀ ਨਿਊਜ਼ ਏਜੰਸੀ ਆ ਇਹਨਾਂ ਨੇ ਇਹ ਰਿਪੋਰਟ ਪਬਲਿਸ਼ ਕੀਤੀ ਆ। ਜਿਵੇਂ ਕਿ ਜਸਮੀਤ ਦੇ ਪ੍ਰਤੀ ਇਹ ਉਹਨਾਂ ਦੇ ਦਫ਼ਤਰ ਵਿੱਚ ਜਾ ਕੇ ਕੁਝ ਲੋਕਾਂ ਨੇ ਜਿਹੜੇ ਕਿ ਹਿੰਦੁਸਤਾਨ ਦੇ ਨਾਲ ਸੰਬੰਧਿਤ ਨੇ, ਉਹਨਾਂ ਨੂੰ ਬੜੇ ਮਤਲਬ ਗਲਤ ਤਰੀਕੇ ਨਾਲ ਕੀਤਾ, ਜਿਹੜਾ ਕਿ ਨਹੀਂ ਸੀ ਕਰਨਾ ਚਾਹੀਦਾ, ਔਰ ਉਹਦੀ ਸਿਕਿਉਰਿਟੀ ਨੂੰ ਵੀ ਇੱਕ ਥ੍ਰੈਟ ਆ। ਦੇਖੋ, ਜੇ ਇੱਕ ਇਲੈਕਟਡ ਅਫੀਸ਼ੀਅਲ ਆ ਜਿਹਨੂੰ ਇੰਨੀ ਸਿਕਿਉਰਿਟੀ ਮਿਲੀ ਹੋਈ ਹੈ ਜਾਂ ਮਿਲ ਸਕਦੀ ਆ, ਜੇ ਉਹਨਾਂ ਦਾ ਇਹ ਹਾਲ ਹੈ, ਉਹਨਾਂ ਦੀ ਸਿਕਿਉਰਿਟੀ ਦਾ ਉਹਨਾਂ ਨੂੰ ਥ੍ਰੈਟ ਹੈ, ਤੇ ਜਿਹੜੇ ਸਾਡੇ ਵਰਗੇ ਸਧਾਰਨ ਲੋਕ ਆ ਜਿਹੜੇ ਆਪਣੇ ਪਰਿਵਾਰਾਂ ਵਿੱਚ ਰਹਿ ਕੇ ਟਾਈਮ ਕੱਢ ਕੇ ਜਿਹੜਾ ਪੰਥ ਦੀ ਥੋੜ੍ਹੀ ਬਹੁਤੀ ਸੇਵਾ ਵਿੱਚ ਯਤਨਸ਼ੀਲ ਨੇ, ਜਿਨ੍ਹਾਂ ਵਿੱਚ ਨਵਾਂ ਨਾਂ ਇੱਕ ਹੋਰ ਜੁੜਿਆ ਹਰਜਾਪ ਸਿੰਘ ਜਾਫੀ ਦਾ, ਤੇ ਪੰਨੂ ਸਾਹਿਬ ਦਾ ਤਾਂ ਨਾਂ ਇਹਦੇ ਵਿੱਚ ਪਹਿਲਾਂ ਹੀ ਹੈਗਾ, ਜਾਂ ਇੱਦਾਂ ਦੇ ਜਿਹੜੇ ਹੋਰ ਕਿ ਪਿਛਲੇ ਸਮੇਂ ਦੇ ਵਿੱਚ ਡਾਕਟਰ ਅਮਰਜੀਤ ਸਿੰਘ, ਭਾਈ ਹਿੰਮਤ ਸਿੰਘ ਤੇ ਹੋਰ ਵੀ ਅਸੀਂ ਜਾਣਦੇ ਹਾਂ ਕਈ ਨਾਵਾਂ ਨੂੰ ਜਿਨ੍ਹਾਂ ਨੂੰ ਇੱਦਾਂ ਦੀਆਂ ਥ੍ਰੈਟਸ ਹੈਗੀਆਂ ਸੀ, ਔਰ ਇੱਥੋਂ ਦੀਆਂ ਜਿਹੜੀਆਂ ਫੈਡਰਲ ਏਜੰਸੀਜ਼ ਆ ਜਾਂ ਲੋਕਲ ਏਜੰਸੀਜ਼ ਆ, ਉਹਨਾਂ ਨੇ ਆ ਕੇ ਉਹਨਾਂ ਨੂੰ ਸਲਾਹ ਵੀ ਦਿੱਤੀ ਕਿ ਤੁਸੀਂ ਆਪਣਾ ਧਿਆਨ ਰੱਖੋ। ਸੋ ਇਹ ਇੱਕ ਜਿੱਥੇ ਚਿੰਤਾ ਦਾ ਵਿਸ਼ਾ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਪ੍ਰਤੀ, ਤੇ ਇੱਥੋਂ ਦੀ ਸਰਕਾਰ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਕਿ ਇਹ ਜਿਹੜੇ ਲੋਕ ਆ ਲਗਾਤਾਰ ਆਪਣੀਆਂ ਜਿਹੜੀਆਂ ਕਾਰਵਾਈਆਂ ਕਰ ਰਹੇ ਨੇ ਔਰ ਉਹਨਾਂ ਤੋਂ ਬਾਜ਼ ਨਹੀਂ ਆ ਰਹੇ। ਜਿਹੜੀ ਸਾਡੇ ਇਸ ਨਿਊਜ਼ ਏਜੰਸੀ ਦੇ ਵਿੱਚ ਜਿਹੜੀ ਵੀਡੀਓ ਦੇ ਵਿੱਚ ਉਹਨਾਂ ਨੇ ਜਿਹੜੀ ਵੀਡੀਓ ਪਿਛਲੇ ਦਿਨਾਂ 'ਚ ਮੀਡੀਆ ਚੈਨਲਸ ਨੇ ਜਾਂ ਮੀਡੀਆ ਆਊਟਲੈਟਸ ਨੇ ਚਲਾਈ ਆ, ਉਹ ਸਾਡੇ ਘਰ ਦੇ ਬਾਹਰ 2 ਵਾਰੀ ਜਿਹੜਾ ਉਹਨਾਂ ਦੀ ਵੀਡੀਓ ਸਰਵੇਲੈਂਸ ਦਾ ਜ਼ਿਕਰ ਹੈ, ਜਿਹੜੀ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋਇਆ ਸੀ। ਸਾਨੂੰ ਇਸ ਗੱਲ ਦਾ ਪਤਾ ਸੀਗਾ ਅਸੀਂ, ਪਰ ਜਿਹੜੀ ਘਟਨਾਵਾਂ ਸੀਗੀਆਂ ਦੋਨੇ ਹੀ, ਇਹਨਾਂ ਦਾ ਅਸੀਂ ਜਿਹੜੀਆਂ ਲੋਕਲ ਤੇ ਫੈਡਰਲ ਏਜੰਸੀਜ਼ ਹੈਗੀਆਂ ਉਹਨਾਂ ਨੂੰ ਅਸੀਂ ਰਿਪੋਰਟ ਕਰਦੇ ਸੀ, ਪਰ ਅਸੀਂ ਇਹਦੇ ਬਾਰੇ ਆਪਣੇ ਪਰਿਵਾਰ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਸੀ। ਫਿਰ ਸਭ ਤੋਂ ਪਹਿਲਾਂ ਇਹਦੇ ਤੇ ਇੰਟਰਸੈਪਟ ਨੇ ਸਟੋਰੀ ਕੀਤੀ, ਫਿਰ CNN ਨੇ, ਵਾਸ਼ਿੰਗਟਨ ਪੋਸਟ ਨੇ ਤਾਂ ਬੜੀ ਡਿਟੇਲਡ ਇਹ 'ਤੇ ਸਟੋਰੀ ਕੀਤੀ ਆ। ਹੁਣ ਲੇਟਲੀ ਜਿਹੜੀ ਆ ਇਹ ਜਿਹੜੀ ਏਜੰਸੀ ਹੈਗੀ ਰਾਇਟਰਸ, ਇਹਨਾਂ ਨੇ ਇਹਦੇ ਤੇ ਸਟੋਰੀ ਕੀਤੀ ਆ। ਅਸਲ 'ਚ ਜਿਹੜੀ ਇਹ ਇੱਕ ਸਿੰਪਲ ਘਟਨਾ ਨਹੀਂ ਹੈਗੀ, ਇਹਦੇ ਵਿੱਚ ਜਿੱਥੇ ਹਿੰਦੁਸਤਾਨ ਦੀਆਂ ਏਜੰਸੀਆਂ ਇਹਨਾਂ ਘਟਨਾਵਾਂ ਦੇ ਪਿੱਛੇ ਅਸੀਂ ਸਮਝਦੇ, ਸਾਨੂੰ ਪੂਰਾ ਸ਼ੱਕ ਹੈ, ਉਹਦੇ ਨਾਲ ਦੀ ਨਾਲ ਸਾਡੇ ਇੱਥੋਂ ਵਸਦੇ ਕੁਝ ਲੋਕ ਵੀ ਜਿਹੜੇ ਗਾਹੇ ਬਗਾਹੇ ਅਜਿਹੀਆਂ ਕਾਰਵਾਈਆਂ ਕਰਦੇ ਰਹਿੰਦੇ ਨੇ। ਸਾਨੂੰ ਉਹਨਾਂ ਤੇ ਵੀ ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਇਹ ਲੋਕ ਜਿਹੜੇ ਨੇ ਇਹਨਾਂ ਕਾਰਵਾਈਆਂ 'ਚ ਸ਼ਾਮਲ ਹੋ ਸਕਦੇ ਨੇ। ਮੈਂ ਜ਼ਿਕਰ ਕਰਨਾ ਜ਼ਰੂਰ ਸਮਝਾਂਗਾ ਨਾਂ ਲੈ ਕੇ ਕਿ ਕੈਲੀਫੋਰਨੀਆ ਵਿੱਚ ਹੀ ਇੱਕ ਸਿੱਖ ਇਨਫੋਰਮੇਸ਼ਨ ਸੈਂਟਰ ਚਲਾ ਰਿਹਾ ਸੱਜਣ ਸਰਦਾਰ ਭਜਨ ਸਿੰਘ ਜੀ ਪਿੰਡਰ, ਜਿਹੜੇ ਕਿ ਨਾਂ ਤਾਂ ਉਹਨਾਂ ਦਾ ਇਨਫੋਰਮੇਸ਼ਨ ਸੈਂਟਰ ਆ ਉਹਨਾਂ ਦੇ ਸੈਂਟਰ ਦਾ, ਪਰ ਉਹ ਵੈਸੇ ਫੈਲਾਉਂਦੇ ਮਿਸ ਇਨਫੋਰਮੇਸ਼ਨ। ਮੈਂ ਸਮਝਦਾ ਵੀ ਇਹ ਜੋ ਕੁਛ ਸਾਡੇ ਪ੍ਰਤੀ ਜਾਂ ਸੰਘਰਸ਼ ਦੇ ਪ੍ਰਤੀ ਜਿਹੜੀ ਮਿਸ ਇਨਫੋਰਮੇਸ਼ਨ ਆ, ਉਹਦੇ ਵਿੱਚ ਵਿਸ਼ੇਸ਼ ਯੋਗਦਾਨ ਜਿਹੜਾ ਹੈਗਾ, ਜ਼ਿਆਦਾ ਯੋਗਦਾਨ ਹੈ ਜਿਹੜਾ ਉਹ ਸਰਦਾਰ ਭਜਨ ਸਿੰਘ ਪਿੰਡਰ ਦਾ। ਪਿਛਲੇ ਲੰਬੇ ਸਮੇਂ ਤੋਂ ਜੇ ਆਪਾਂ ਦੇਖੀਏ ਕਿ ਛੋਟੀਆਂ ਘਟਨਾਵਾਂ ਦੇ ਨਾਲ ਇਹ ਇੱਦਾਂ ਦਾ ਜ਼ਿਕਰ ਕਰਦੇ ਰਹਿੰਦੇ ਸੀ, ਪਰ ਜਦੋਂ ਤੋਂ ਸਿੱਖ ਕੌਕਸ ਹੋਂਦ ਵਿੱਚ ਆਇਆ ਉਸੇ ਦਿਨ ਤੋਂ, ਮੈਂ ਅੱਗੇ ਵੀ ਸ਼ਾਇਦ ਤੁਹਾਡੇ ਚੈਨਲ ਤੇ ਇਹ ਜ਼ਿਕਰ ਕੀਤਾ ਸੀ, ਸਿੱਖ ਕੌਕਸ ਦੇ ਹੋਂਦ ਵਿੱਚ ਆਉਂਦਿਆਂ ਹੀ 2 ਜਿਹੜੇ ਗਰੁੱਪ ਸੀਗੇ ਜਾਂ 2 ਐਂਟੀਟੀਜ਼ ਜਿਹੜੀਆਂ ਸੀਗੀਆਂ, ਉਹਨਾਂ ਨੇ ਖੁੱਲ੍ਹ ਕੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ। ਇੱਕ ਤਾਂ ਹਿੰਦੁਸਤਾਨ ਦੀ ਏਜੰਸੀਜ਼ ਨੇ ਜਾਂ ਹਿੰਦੁਸਤਾਨ ਦੀ ਸਰਕਾਰ ਦੇ ਜਿਹੜੇ ਲੋਕ ਇੱਥੇ ਕੰਮ ਕਰਦੇ ਆ, ਸਾਨੂੰ ਉਹਨਾਂ ਤੇ ਕੋਈ ਇਤਰਾਜ਼ ਨਹੀਂ, ਕਿਉਂਕਿ ਉਹਨਾਂ ਦੀ ਜਿਹੜੀ ਐਮਬੈਸੀ ਆ ਉਹ ਹੁੰਦੀ ਇੱਥੇ ਇਸ ਕੰਮ ਵਾਸਤੇ ਆ ਕਿ ਜੇ ਇੰਡੀਆ ਦੇ ਪ੍ਰਤੀ ਕੋਈ ਗੱਲ ਇੱਦਾਂ ਦੀ ਹੁੰਦੀ ਆ ਤੇ ਉਹਦਾ ਧਿਆਨ ਰੱਖਿਆ ਜਾਵੇ। ਪਰ ਨਾਲ ਦੀ ਨਾਲ
ਉਸੇ ਹਫ਼ਤੇ ਤੋਂ ਭਾਈ ਭਜਨ ਸਿੰਘ ਭਿੰਡਰ ਨੇ ਪੂਰੇ ਜ਼ੋਰ ਸ਼ੋਰ ਨਾਲ ਕਾਕਸ ਦੇ ਖਿਲਾਫ ਇਹਦਾ ਬੀੜਾ ਚੁੱਕਿਆ। ਉਹਨਾਂ ਦਾ ਮਕਸਦ ਸਿਰਫ ਇਹੀ ਸੀ ਕਿ ਇੱਕ ਤਾਂ ਜਿਹੜਾ ਕਾਕਸ ਆ ਉਹਨੂੰ ਡਿਸਕ੍ਰੈਡਿਟ ਕੀਤਾ ਜਾਵੇ, ਤੇ ਫਿਰ ਜਿਹੜੇ ਕਾਕਸ ਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਵਰਗੇ ਲੋਕ ਨੇ, ਸਿਵਲੀਅਨ ਨੇ, ਜਿਹੜੇ ਕਿ ਅਸੀਂ ਕਾਂਗਰਸ ਦੇ ਮੈਂਬਰ ਨਹੀਂ, ਅਸੀਂ ਕਾਕਸ ਕਮੇਟੀ ਦੇ ਮੈਂਬਰ ਹਾਂ, ਉਹਨਾਂ ਦੇ ਉੱਪਰ ਇਸ ਤਰੀਕੇ ਨਾਲ ਚਿੱਕੜ ਛਾਲਿਆ ਜਾਵੇ ਕਿ ਉਹ ਡਿਸਕ੍ਰੈਡਿਟ ਹੋ ਕੇ ਜਾਂ ਤਾਂ ਘਰ ਬਹਿ ਜਾਣ ਜਾਂ ਫਿਰ ਉਹਨਾਂ ਦੀ ਜਿਹੜੀ ਕੀਤੀ ਹੋਈ ਗੱਲ ਆ ਉਹ ਮੰਨੀ ਨਾ ਜਾਵੇ, ਤੇ ਉਹਨਾਂ ਨੂੰ ਇਸ ਤਰੀਕੇ ਨਾਲ ਪੇਂਟ ਕੀਤਾ ਜਾਵੇ ਕਿ ਇਹ ਲੋਕ ਹਿੰਦੁਸਤਾਨ ਦੀ ਸਰਕਾਰ ਦੇ ਏਜੰਟ ਨੇ ਔਰ ਹਿੰਦੁਸਤਾਨ ਸਰਕਾਰ ਦੀ ਸ਼ਹਿ ਤੇ ਹਿੰਦੁਸਤਾਨ ਦੀ ਸਰਕਾਰ ਵਾਸਤੇ ਕੰਮ ਕਰ ਰਹੇ ਨੇ। ਇਹ ਸ਼ੁਰੂ ਤੋਂ ਹੀ ਮਤਲਬ ਅਸੀਂ ਤਾਂ ਸਾਡਾ ਤਾਂ ਯਤਨ ਇਹੀ ਸੀ ਕਿ ਅਸੀਂ ਆਪਣਾ ਕੰਮ ਕਰੀਏ, ਇੱਦਾਂ ਦੇ ਜਿਹੜੇ ਲੋਕ ਆ ਉਹਨਾਂ ਦਾ ਅਸੀਂ ਬਿਲਕੁਲ ਧਿਆਨ ਨਹੀਂ ਕੀਤਾ। ਪਰ ਕਈ ਵਾਰੀ ਤੁਹਾਡੇ ਤੇ ਸੁਸਾਇਟੀ ਦਾ ਪ੍ਰੈਸ਼ਰ ਹੁੰਦਾ, ਤੁਹਾਡੇ ਦੋਸਤਾਂ ਮਿੱਤਰਾਂ ਦਾ ਪ੍ਰੈਸ਼ਰ ਹੁੰਦਾ ਕਿ ਤੁਹਾਡਾ ਨਾਮ ਬੋਲਣਾ, ਇਹਨਾਂ ਦੇ ਪ੍ਰਤੀ ਆਪਣੀ ਗੱਲ ਕਲੀਅਰ ਨਾ ਕਰਨੀ, ਉਹ ਵੀ ਜਿਹੜਾ ਹੈਗਾ ਤੁਹਾਡੇ ਖਿਲਾਫ ਜਾਂਦੀ ਹੈ ਵੀ ਤੁਸੀਂ ਦੱਸੋ ਵੀ ਗੱਲ ਕੀ ਹੈਗੀ। ਸੋ ਮੈਂ ਤਾਂ ਹੀ ਇਹਦੇ ਵਿੱਚ ਇੱਕ ਛੋਟਾ ਜਿਹਾ ਇਹਦਾ ਪਾਰਟ ਅਦਾ ਕਰ ਰਿਹਾ ਸੀ ਕਿ 2014-15 ਤੋਂ ਬਾਅਦ ਹੀ ਅਸੀਂ ਬੇਬੀ ਸਟੈਪ ਲੈ ਕੇ ਜਿਹੜੇ ਸੰਘਰਸ਼ ਦੇ ਪ੍ਰਤੀ, ਜੋ ਸਿੱਖਾਂ ਦੇ ਉੱਪਰ ਜੋ ਜ਼ੁਲਮ ਹੋਇਆ ਸੀ 1984 ਤੋਂ ਬਾਅਦ ਖਾਸ ਕਰਕੇ ਤੇ ਉਸ ਤੋਂ ਪਹਿਲਾਂ ਵੀ ਆਮ ਕਰਕੇ, ਉਹਨੂੰ ਅਸੀਂ ਹਾਈਲਾਈਟ ਕਰਨਾ ਕਾਕਸ ਦੇ ਵਿੱਚ ਸ਼ੁਰੂ ਕੀਤਾ। ਪਰ ਨਾਲ ਦੀ ਨਾਲ ਇਹਨਾਂ ਦਾ ਇਹ ਸੀ ਕਿ ਇਹ ਜਿਹੜਾ ਕਾਕਸ ਆ ਇਹ ਸਰਕਾਰ ਦੀ, ਹਿੰਦੁਸਤਾਨ ਦੀ ਸਰਕਾਰ ਤੇ ਸ਼ਹਿ ਤੇ ਬਣਿਆ, ਤੇ ਜਿਹੜੇ ਲੋਕ ਇਹਦੇ ਵਿੱਚ ਕਾਂਗਰਸ ਮੈਂਬਰ ਨੇ ਉਹ ਹਿੰਦੁਸਤਾਨ ਦੇ ਕਾਕਸ ਦੇ ਵੀ ਮੈਂਬਰ ਨੇ, ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ, ਸਾਡੇ ਕਾਕਸ ਬਣਨ ਤੋਂ ਵੀ 10 ਸਾਲ ਪਹਿਲਾਂ ਐਟਲੀਸਟ ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਕਾਂਗਰਸ ਦੇ ਮੈਂਬਰ ਹੁੰਦੇ ਸੀ ਮਾਈਕ ਹੋਂਡਾ ਜੀ, ਉਹਨਾਂ ਨੇ ਹੀ ਸਾਡੀ ਮਦਦ ਕਰਕੇ ਸਾਨੂੰ ਕਾਕਸ ਬਣਾਉਣ ਦੀ ਹਮਾਇਤ ਕੀਤੀ। ਪਰ ਇਹਨਾਂ ਲੋਕਾਂ ਨੇ ਧੋਖੇ ਵਿੱਚ ਲਿਆ ਕੇ ਉਹਨਾਂ ਦੇ ਪ੍ਰਤੀ ਇੱਦਾਂ ਦਾ ਪ੍ਰਚਾਰ ਕੀਤਾ ਕਿ ਉਹਨਾਂ ਨੂੰ ਹਰਾਉਣ ਵਾਸਤੇ ਇਹਨਾਂ ਨੇ ਇੱਕ ਹਿੰਦੂ ਬਰਾਦਰੀ ਦਾ ਰੋਹ ਖੰਨਾ ਨਾਂ ਦਾ ਬੰਦਾ ਸਾਹਮਣੇ ਲਿਆਂਦਾ। ਸਾਨੂੰ ਉਹਨਾਂ ਨਾਲ ਰੋਹ ਖੰਨੇ ਦੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ, ਠੀਕ ਹੈ, ਉਹਦੀ ਇੱਕ ਆਪਣੀ ਚਾਲ ਸੀ, ਉਹ ਅੱਗੇ ਵਧਣਾ ਚਾਹੁੰਦਾ ਸੀ। ਉਹਨੇ ਮਾਈਕ ਹਾਂਡੇ ਨੂੰ ਹਰਾ ਕੇ ਇਸ ਕਾਂਗਰਸ ਦੇ ਉਹ ਵਿੱਚ ਆ ਗਿਆ, ਪਰ ਉਹਨੂੰ ਹਰਾਇਆ ਇਹਨਾਂ ਨੇ ਇਸ ਤਰੀਕੇ ਦੇ ਨਾਲ ਕਿ ਇਹ ਦੇਖੋ ਜਿਹੜਾ ਮਾਈਕ ਹਾਂਡਾ ਆ ਇਹਨੇ ਸਿੱਖ ਨਸਲ ਕੁਸ਼ੀ ਦੀ ਗੱਲ ਨਹੀਂ ਕੀਤੀ। ਇਸੇ ਤਰ੍ਹਾਂ ਹੀ ਸਾਡੇ ਕਾਕਸ ਦੇ ਇੱਕ ਹੋਰ ਮੈਂਬਰ ਨੇ ਅਮੀ ਬਹਿਰਾ, ਅਸੀਂ ਅਮੀ ਬਹਿਰਾ ਨੂੰ, ਸਾਡੇ ਕਾਕਸ ਦੇ ਕੋਈ 40 ਤੋਂ 45 ਮੈਂਬਰ ਨੇ, ਸਾਰੇ ਮੈਂਬਰ ਜਿਹੜੇ ਹਰ ਵੇਲੇ ਸਾਡੀ ਹਮਾਇਤ ਨਹੀਂ ਕਰਦੇ। ਇਸੇ ਤਰ੍ਹਾਂ ਹੀ ਇਹ ਲੋਕ ਵੀ ਨੇ, 6-7 ਮੈਂਬਰ ਕੰਪਲੀਟਲੀ ਐਕਟਿਵ ਨੇ ਜਿਹੜੇ ਕਿ ਹਰ ਵਾਰੀ ਸਾਡੇ ਇਸ਼ੂ ਦੇ ਨਾਲ ਖੜੇ ਹੁੰਦੇ ਨੇ। ਬਾਕੀ ਜਿਹੜੇ ਮੈਂਬਰ ਨੇ ਉਹ ਵੀ ਗਾਹੇ ਵਗਾਹੇ ਸਾਡੇ ਦਾ ਸਾਈਨ ਕਰਦੇ ਰਹਿੰਦੇ ਨੇ। ਉਸ ਕਾਂਗਰਸਮੈਨ ਦਾ ਮੈਂ ਇੱਕ ਹੋਰ ਜ਼ਿਕਰ ਕਰਾਂਗਾ ਕਿ ਜਦੋਂ 9/11 ਤੋਂ ਬਾਅਦ ਸਾਡੇ ਤੇ ਇੱਕ ਬੜਾ ਭਾਰੀ ਖਤਰਾ ਸੀ, ਅਸੀਂ ਸਿੱਖ ਬੱਚੀਆਂ ਬਾਹਰ ਨਿਕਲਣ ਤੋਂ ਘਬਰਾਉਣ ਲੱਗ ਪਏ ਸੀ। ਔਰ ਉਹਨਾਂ ਦਿਨਾਂ 'ਚ ਇੱਕ ਸਾਡੇ ਸਿੱਖ ਭਰਾ ਦਾ, ਜਿਹੜੇ ਸੋਢੀ ਬਲਵੀਰ ਸਿੰਘ ਸੋਢੀ, ਉਹਨਾਂ ਦਾ ਕਤਲ ਹੁੰਦਾ, ਕਿਸੇ ਗੋਰੇ ਨੇ ਕੀਤਾ। ਔਰ ਅਸੀਂ ਇੱਕ ਜਿਹੜੀ ਕਮਿਊਨਿਟੀ ਆ ਕਿ ਡਰਦੇ ਹਾਲਤ ਵਿੱਚ ਸੀ। ਉਦੋਂ ਮਾਈਕ ਹੋਂਡਾ ਨੇ ਸਾਡੀ ਬਾਂਹ ਫੜੀ ਔਰ ਪਹਿਲੀ ਵਾਰੀ ਇੱਥੋਂ ਦੀ ਪਾਰਲੀਮੈਂਟ ਦੇ ਵਿੱਚ, ਸਦਨ ਦੇ ਵਿੱਚ ਇੱਕ ਬਿੱਲ ਪੇਸ਼ ਹੋਇਆ ਜਿਹੜਾ ਕਿ ਮਾਈਨੋਰਟੀਜ਼ ਦੀ ਪ੍ਰੋਟੈਕਸ਼ਨ ਵਾਸਤੇ ਸੀ ਜੀ। 100 ਬੰਦੇ ਨੇ, 106 ਬੰਦਿਆਂ ਨੇ ਪਹਿਲੇ ਦਿਨ ਹੀ ਇੰਟਰੋਡਿਊਸ ਕਰਵਾਇਆ ਬਿੱਲ। ਯੂਨਾਨੀਮਸਲੀ ਕਾਂਗਰਸ ਵਿੱਚ ਉਹ ਪਾਸ ਹੋਇਆ, ਜਿਸ ਨੂੰ ਪ੍ਰੈਜ਼ੀਡੈਂਟ ਬੁਸ਼ ਨੇ ਸਾਈਨ ਕਰਕੇ ਉਹਨੂੰ ਕਾਨੂੰਨ ਦੀ ਸ਼ਕਲ ਦਿੱਤੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਭਜਨ ਸਿੰਘ ਭਿੰਡਰ ਤੇ ਜਿਹੜੀਆਂ ਹਿੰਦੁਸਤਾਨ ਦੇ ਜਿਹੜੇ ਏਜੰਟ ਟਾਈਪ ਲੋਕ ਸੀਗੇ, ਉਹਨਾਂ ਨੇ ਹਰ ਉਹ ਕੋਸ਼ਿਸ਼ ਕੀਤੀ ਕਿ ਜਿਹੜਾ ਵੀ ਬੰਦਾ ਕਮਿਊਨਿਟੀ ਦੀ ਹੈਲਪ ਕਰਦਾ ਉਹਨੂੰ ਸਿੱਟਿਆ ਜਾਵੇ, ਉਹਨੂੰ ਡੇਗਿਆ ਜਾਵੇ। ਸੋ ਇਹਨਾਂ ਨੇ ਰੋਹ ਖੰਨਾ ਨੂੰ ਉਹਦੇ ਵਿੱਚ ਲਿਆਂਦਾ। ਅੱਜ ਕੱਲ੍ਹ ਜਿਹੜੇ ਰੋਹ ਖੰਨਾ ਨੇ, ਜਿਹੜਾ ਇੰਡੀਆ ਕਾਕਸ ਆ ਉਹਦੇ ਉਹ ਚੇਅਰ ਨੇ, ਕੋ ਚੇਅਰ ਨੇ। ਅਤੇ ਜੇ ਪਿਛਲੇ ਦਿਨਾਂ 'ਚ ਇਹਨਾਂ ਦਾ ਸਾਡੇ ਤੇ 2004-05 ਵਿੱਚ 2014-15 ਦੇ ਵਿੱਚ ਇਹ ਇਲਜ਼ਾਮ ਸੀ ਕਿ ਸਾਡੇ ਕਾਕਸ ਦੇ ਜਿਹੜੇ ਚੇਅਰਮੈਨ ਰਹਿ ਚੁੱਕੇ ਨੇ, ਜੌਨ ਗਰਮੈਂਡੀ, ਉਹ 20 ਕਾਂਗਰਸਮੈਨਾਂ ਦੇ ਨਾਲ ਹੋਰ ਰਲ ਕੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ। ਜਦ ਕਿ ਰੋਹ ਖੰਨਾ
ਜਿਹੜੇ ਕਿ ਇਹਨਾਂ ਵੱਲੋਂ ਜਤਾਏ ਗਏ ਨੇ, ਉਹਨਾਂ ਨੇ ਜਦੋਂ ਪਿਛਲੇ 2 ਸਾਲ ਪਹਿਲਾਂ ਪ੍ਰਾਈਮ ਮਿਨਿਸਟਰ ਮੋਦੀ ਇੱਥੇ ਆਏ ਨੇ, ਉਹਨਾਂ ਨੂੰ ਸੱਦਣ ਦੇ ਵਿੱਚ ਉਹਨਾਂ ਨੇ ਆਪ ਕਿਹਾ ਕਿ ਉਹਨਾਂ ਨੂੰ ਸੱਦ ਕੇ ਲਿਆਉਣ ਵਿੱਚ ਮੈਂ ਸਪੀਕਰ ਨੂੰ ਰਿਕੁਐਸਟ ਕੀਤੀ ਸੀ, ਔਰ ਸਾਡੀ ਜਿਹੜੀ ਬੇਨਤੀ ਆ ਸਪੀਕਰ ਨੇ ਪ੍ਰਵਾਨ ਕਰਕੇ ਮੋਦੀ ਨੂੰ ਸਾਰੇ ਹਾਊਸ ਨੂੰ ਟੋਟਲ ਜਿਹੜਾ ਮਤਲਬ ਸੈਨੇਟ ਨੂੰ ਤੇ ਕਾਂਗਰਸ ਨੂੰ ਐਡਰੈਸ ਕਰਨ ਦਾ ਸਾਡਾ ਬੇਨਤੀ ਨੂੰ ਪ੍ਰਵਾਨ ਕੀਤਾ ਜੀ। ਸੋ ਉਸੇ ਹੀ ਕਾਂਗਰਸਮੈਨ ਨੇ ਜਦੋਂ ਪਿਛਲੇ ਦਿਨਾਂ 'ਚ ਸਾਡੇ ਸੈਨ ਫਰਾਂਸਿਸਕੋ ਦੇ ਜਿਹੜਾ ਕੌਂਸਲੇਟ, ਉੱਥੇ ਕਿਸੇ ਸ਼ਰਾਰਤੀ ਨੇ ਬਾਹਰ ਗਾਰਬੇਜ ਦੇ ਵਿੱਚ ਜਿਹੜਾ ਡਿਬਰੀ ਪਿਆ ਸੀਗਾ ਉਹਨੂੰ ਅੱਗ ਲਾਤੀ, ਔਰ ਇਸ ਤਰ੍ਹਾਂ ਇਹ ਦੱਸਿਆ ਗਿਆ ਕੁਝ ਲੋਕਾਂ ਵੱਲੋਂ ਵੀ ਜਿਹੜਾ ਕੌਂਸਲੇਟ ਹੈ ਉਹਨੂੰ ਸਾਰੇ ਨੂੰ ਅੱਗ ਲੱਗ ਗਈ। ਉੱਥੋਂ ਦੀਆਂ ਏਜੰਸੀਜ਼ ਨੇ ਜਿਹੜੀਆਂ ਫਾਇਰ ਵਾਲਿਆਂ ਨੇ ਆ ਕੇ ਕਿਹਾ ਵੀ ਇੱਥੇ ਕੋਈ ਕੁਛ ਨਹੀਂ ਹੋਇਆ, ਸਿਰਫ ਇੱਕ ਬਾਹਰ ਕੁਛ ਕਾਫੂਸ ਪਿਆ ਸੀ, ਉਹਨੂੰ ਕਿਸੇ ਹੋਮਲੈਸ ਨੇ ਅੱਗ ਲਾਈ ਹੋ ਸਕਦੀ ਆ, ਇਹ ਉਹਨਾਂ ਦਾ ਖਿਆਲ ਸੀ। ਪਰ ਜਿਹੜੇ ਸਾਡੇ ਆਨਰੇਬਲ ਕਾਂਗਰਸਮੈਨ ਰੋ ਖੰਨਾ ਨੇ, ਉਹ ਜਦੋਂ ਉਹਨਾਂ ਦਿਨਾਂ 'ਚ ਹਿੰਦੁਸਤਾਨ ਦਾ ਸਫ਼ਰ ਕਰ ਰਹੇ ਸੀ, ਉੱਥੇ ਜਾ ਕੇ ਉਹਨਾਂ ਨੇ ਇਹ ਕਿਹਾ ਕਿ ਇਹ ਕੁਛ ਖਾਲਿਸਤਾਨੀ, ਔਰ ਰੈਕਡ ਹੈ ਮਾਲਵਨ ਦੀ ਵੀਡੀਓ ਦੇ ਵਿੱਚ ਹੈ ਕਿ ਇਹ ਕੁਛ ਖਾਲਿਸਤਾਨੀ ਲੋਕਾਂ ਦਾ ਇਹ ਕੰਮ ਹੈ। ਔਰ ਜਿਹੜਾ ਇਹਨਾਂ ਦਾ ਇਹ ਚਾਰਜ ਆ ਕਿ ਸਾਡੇ ਕੁਛ ਜਿਹੜੇ ਮੈਂਬਰ ਇੰਡੀਆ ਕਾਕਸ ਤੇ ਵੀ ਆ, ਫਿਰ ਸਿੱਖ ਕਾਕਸ ਤੇ ਵੀ ਆ। ਮੈਂ ਇੱਥੇ ਕਹਿਣਾ ਚਾਹੂੰਗਾ ਕਿ ਜਿਹੜੇ ਰੋ ਖੰਨਾ ਨੇ ਉਹ ਸਾਡੇ ਕਾਕਸ ਤੇ ਤਾਂ ਹੈ ਨਹੀਂ, ਪਰ ਉਹ ਪਾਕਿਸਤਾਨੀ ਕਾਕਸ ਤੇ ਜ਼ਰੂਰ ਨੇ। ਉਹਨਾਂ ਨੂੰ ਕਿੰਨੇ ਪਾਕਿਸਤਾਨੀ ਕਾਕਸ ਤੇ ਲੈ ਕੇ ਆ, ਮੈਨੂੰ ਸ਼ੱਕ ਪੈਂਦਾ ਕਿ ਸ਼ਾਇਦ ਇਹੀ ਲੈ ਕੇ ਗਏ ਆ। ਔਰ ਪਿਛਲੇ ਦਿਨਾਂ 'ਚ ਉਹਨਾਂ ਨੇ ਵੀ ਪਾਕਿਸਤਾਨ ਦੀ ਫੌਜ ਦੇ ਖਿਲਾਫ, ਪਾਕਿਸਤਾਨ ਦੀ ਸਰਕਾਰ ਦੇ ਜਿਹੜੀ ਰਹਿ ਚੁੱਕੀ ਖਿਲਾਫ ਆ, ਉਹਦੇ ਪ੍ਰਤੀ ਵੀ ਇਸ ਕਾਂਗਰਸ ਦੇ ਵਿੱਚ ਇਹ ਜ਼ਿਕਰ ਕੀਤਾ। ਚਲੋ ਇਹ ਇਟਸ ਡਿਸਾਈਡ ਦੀ ਪਾਰਟ। ਮੈਂ ਕਹਿਣਾ ਇਹ ਚਾਹੁੰਦਾ ਕਿ ਇਹਦੇ ਵਿੱਚ ਜਿਹੜਾ ਸਾਰੇ ਕਾਸੇ ਵਿੱਚ ਜਿਹੜਾ ਮੇਨ ਰੋਲ ਆ, ਇੱਕ ਤਾਂ ਚਲੋ ਸਾਨੂੰ ਕੋਈ ਇਤਰਾਜ਼ ਨਹੀਂ ਹਿੰਦੁਸਤਾਨ ਦੀ ਸਰਕਾਰ ਦਾ ਜਾਂ ਉਹਨਾਂ ਦੀ ਏਜੰਸੀ ਦਾ, ਪਰ ਮੇਜਰ ਰੋਲ ਜਾਂ ਮੇਨ ਰੋਲ ਕਹਿ ਲਈਏ ਸਾਡੇ ਪ੍ਰਤੀ, ਕਾਕਸ ਦੇ ਪ੍ਰਤੀ, ਜਿਹੜਾ ਇਹੋ ਭਾਈ ਭਜਨ ਸਿੰਘ ਭਿੰਡਰ ਦਾ। ਦੂਸਰਾ ਸਵਾਲ ਨਾਲ ਹੀ ਉੱਠੇਗਾ ਵੀ ਭਿੰਡਰ ਸਾਹਿਬ ਇਹ ਕਿਉਂ ਕਰ ਰਹੇ ਨੇ? ਮੈਂ ਗਲਤ ਵੀ ਹੋ ਸਕਦਾ, ਮੇਰਾ ਇਹ ਮੰਨਣਾ ਕਿ ਜਿੱਦਾਂ ਮੈਂ ਪਿਛਲੇ ਦਿਨਾਂ 'ਚ ਵੀ ਕਿਸੇ ਹੋਰ ਇੰਟਰਵਿਊ 'ਚ ਵੀ ਕਿਹਾ ਸੀ ਕਿ ਇਹ ਕਨਫਿਊਜ਼ਨ ਕਰਨ ਦੀ ਸਿਚੁਏਸ਼ਨ ਹੁੰਦੀ ਆ ਕਿ ਤੁਸੀਂ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਇੰਨਾ ਕੁ ਡਿਸਕ੍ਰੈਡਿਟ ਕਰ ਦਿਓ, ਉਹਨਾਂ ਨੂੰ ਉਹਨਾਂ ਦੇ ਪ੍ਰਤੀ ਇੰਨਾ ਕੁ ਕਨਫਿਊਜ਼ਨ ਫੈਲਾ ਦਿਓ ਕਿ ਲੋਕਾਂ 'ਚ ਇਸ ਗੱਲ ਦਾ ਪਤਾ ਨਾ ਲੱਗੇ। ਮੈਂ ਮਿਸਾਲ ਦੇਣੀ ਚਾਹੂੰਗਾ ਕਿ ਪਿਛਲੇ ਸਾਲ ਜਦੋਂ ਭਾਈ ਰਵਿੰਦਰ ਸਿੰਘ ਮਲਕ ਦਾ ਕਤਲ ਹੁੰਦਾ, ਉਹਦੇ ਪ੍ਰਤੀ ਕਮਿਊਨਿਟੀ ਦੀ ਇੰਟਰਾ ਕਮਿਊਨਿਟੀ ਜਿਹੜੀ ਲੜਾਈ ਆ ਉਹਦੇ ਪ੍ਰਤੀ, ਔਰ ਸਿੱਧੀ ਸੂਈ ਜਿਹੜੀ ਸੀਗੀ ਉਹ ਨਿੱਜਰ ਭਾਈ ਹਰਦੀਪ ਸਿੰਘ ਨਿੱਜਰ ਪ੍ਰਤੀ ਜਾਂਦੀ ਸੀ ਕਿ ਇਹਨਾਂ ਦਾ ਕਿਸੇ ਟਾਈਮ ਤੇ ਆਰਗੂਮੈਂਟ ਹੋਇਆ ਸੀ, ਇਹ ਹੋ ਸਕਦੇ ਨੇ, ਮਗਰ ਇੱਦਾਂ ਦੀ ਗੱਲ ਹੈ ਕਿ ਪਰ ਜਦੋਂ ਇਹ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਹੁੰਦੀ ਆ, ਉਹਦੇ ਪ੍ਰਤੀ ਵੀ ਫਿਰ ਇਹੋ ਆਰਗੂਮੈਂਟ ਜਿਹੜਾ ਕੁਝ ਲੋਕਾਂ ਨੇ ਬਿਲਡ ਕਰਨਾ ਸ਼ੁਰੂ ਕੀਤਾ। ਮੈਂ ਇਹ ਗੱਲ ਤਾਂ ਸੁਣਾਈ ਆ ਕਿ ਸਾਡੇ ਪ੍ਰਤੀ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਆ ਅਸੀਂ, ਸਾਡੇ ਤੇ ਬਾਰ-ਬਾਰ ਸਰਵੇਲੈਂਸ ਹੋ ਰਹੀ ਆ, ਸਾਨੂੰ ਵਾਚ ਕੀਤਾ ਜਾ ਰਿਹਾ, ਸਾਨੂੰ ਫੋਲੋ ਕੀਤਾ ਜਾ ਰਿਹਾ, ਔਰ ਇਹਨਾਂ ਲੋਕਾਂ ਵੱਲੋਂ ਸਾਡੇ ਪ੍ਰਤੀ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਕਿ ਅਸੀਂ ਹਿੰਦੁਸਤਾਨ ਦੀ ਸਰਕਾਰ ਵਾਸਤੇ ਕੰਮ ਕਰਦੇ ਹਾਂ। ਮੈਂ ਇਹ ਸਮਝਦਾ ਕਿ ਇਹ ਅਜਿਹਾ ਤਾਂ ਕਰ ਰਹੇ ਨੇ ਕਿ ਕੱਲ੍ਹ ਨੂੰ ਅਗਰ ਸਾਡਾ ਕੋਈ ਸਰੀਰਕ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਤੇ ਉਹਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਸਾਹਮਣੇ ਬਣਦੀ ਆ ਤੇ ਲੋਕਾਂ ਨੂੰ ਕਨਫਿਊਜ਼ ਕੀਤਾ ਜਾ ਸਕੇ। ਇਕੱਲਾ ਅਮਰਵੀਰ ਇਹ ਹੀ ਨਹੀਂ, ਮਤਲਬ ਸਾਡੇ ਪੂਰੇ ਪਰਿਵਾਰ ਪ੍ਰਤੀ, ਮੇਰੇ ਬੱਚਿਆਂ ਦੇ, ਸਾਡੇ ਬੱਚਿਆਂ ਦੇ ਪ੍ਰਤੀ, ਔਰ ਸਾਡੀ ਐਕਸਟੈਂਡਡ ਫੈਮਿਲੀ ਜੋ ਹਿੰਦੁਸਤਾਨ 'ਚ ਰਹਿ ਰਹੀ ਹੈ, ਮੇਰੇ ਬ੍ਰਦਰ ਦੇ ਪ੍ਰਤੀ, ਔਰ ਬੜੀ ਮਤਲਬ ਇੱਕ ਸ਼ਰਮਨਾਕ ਇਹਨਾਂ ਦੇ ਪ੍ਰਤੀ ਇਹ ਗੱਲ ਆ ਕਿ ਸਾਡੀ ਭਤੀਜੀ ਜਿਸ ਨੂੰ ਹਿੰਦੁਸਤਾਨ ਦੀ ਸਰਕਾਰ, ਜਿਹਨੇ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਕਿ ਉਹਦੇ ਤੇ ਉਹ ITBP ਦੇ ਵਿੱਚ ਡਿਪਟੀ ਕਮਾਂਡੈਂਟ ਸੀਗੀ, ਉਹਦਾ ਨਾਂ ਕਰਮਜੀਤ ਕੌਰ ਹੈ। ਉਦੋਂ ਉਹਦੇ ਤੇ ਜਦੋਂ ਅਟੈਕ ਹੋਇਆ ਉਹਨੇ ਰਿਵੋਲਟ ਕੀਤਾ ਔਰ ਪਬਲਿਕ ਦੇ ਵਿੱਚ ਆ ਕੇ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਉਹ ਲੜੀ। ਔਰ ਇਹਨਾਂ ਬੇਸ਼ਰਮ ਲੋਕਾਂ ਨੇ ਮਤਲਬ ਇਸ ਗੱਲ ਦਾ ਵੀ ਧਿਆਨ ਨਹੀਂ ਕੀਤਾ ਵੀ ਕਿਸੇ ਧੀ ਬੱਚੀ ਦੇ ਖਿਲਾਫ ਕੋਈ ਇੱਦਾਂ ਦੀ ਕਾਰਵਾਈ ਨਹੀਂ ਕਰਦੀ। ਇਹਨਾਂ ਨੇ ਉਹਨੂੰ ਵੀ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਵੀ ਇੱਕ ਸਰਕਾਰੀ ਚਾਲ ਹੈ। ਸੋ ਮੈਂ ਇਹ ਗੱਲ ਤਾਂ ਸੁਣਾ ਰਿਹਾ
ਕਿ ਪਬਲਿਕ ਦੇ ਵਿੱਚ ਜੇ ਤੁਹਾਡਾ ਕੋਈ ਥੋੜ੍ਹਾ ਬਹੁਤਾ ਆਧਾਰ ਹੋਵੇ ਤੇ ਉਹਨੂੰ ਇਹ ਨੇਸਤੋ ਨਬੂਦ ਕਰਨ ਵਿੱਚ ਲੱਗੇ ਹੋਏ ਨੇ ਔਰ ਇਹ ਯਤਨ ਕਰ ਰਹੇ ਨੇ ਕਿ ਇੰਨਾ ਕੁ ਡਿਸਕ੍ਰੈਡਿਟ ਕਰ ਦਿੱਤਾ ਜਾਵੇ, ਇੰਨਾ ਕੁ ਕਨਫਿਊਜ਼ ਕਰ ਦਿੱਤਾ ਜਾਵੇ ਤਾਂ ਕਿ ਕੱਲ੍ਹ ਨੂੰ ਜੇ ਕੋਈ ਸਾਡੇ ਤੇ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਤੇ ਕੋਈ ਹਮਲਾ ਹੁੰਦਾ ਤੇ ਉਹਨੂੰ ਇਹੀ ਕਿਹਾ ਜਾਵੇ ਕਿਉਂਕਿ ਇਹ ਲੋਕ ਜਿਹੜੇ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਰਲੇ ਹੋਏ ਸੀ, ਇਸ ਕਰਕੇ ਇਹਨਾਂ ਦਾ ਨੁਕਸਾਨ। ਜੀ ਨਹੀਂ, ਇਹ ਜਿਹੜੀ ਤੁਸੀਂ ਸਾਰੀ ਦੱਸੀ ਹੈ ਕਹਾਣੀ ਜਾਂ ਸਾਰਾ ਪਾਰਟ ਦੱਸਿਆ, ਇਹ ਮਤਲਬ ਸਾਡੀ ਜਿਹੜੀ ਇੰਟਰਨਲ ਪੋਲੀਟਿਕਸ ਹੈਗੀ ਹੈ, ਆਪਸੀ ਮਤਭੇਦ ਜਾਂ ਆਪਸੀ ਉਹਦੇ ਥੱਲੇ, ਤੇ ਫਿਰ ਤੁਸੀਂ ਉਹਨੂੰ ਜਿਹੜੀ ਗੱਲ ਜਾ ਕੇ ਜੁੜਦੀ ਹੈ ਵੀ ਉਹ ਬੰਦੇ ਕਿਤੇ ਨਾ ਕਿਤੇ ਵਰਤੇ ਜਾਂਦੇ ਆ, ਉਸ ਹਿਸਾਬ ਨਾਲ ਗੱਲ ਚਲੀ ਜਾਂਦੀ ਹੈ ਵੀ ਭਾਈ ਉਹ ਤੁਹਾਡਾ ਵਿਰੋਧ ਕਰਦੇ ਆ, ਇਹਨੂੰ ਕਿਵੇਂ ਫਿਰ ਯੂਜ਼ ਕੀਤਾ ਜਾਂਦਾ ਆ ਏਜੰਸੀਆਂ ਵੱਲੋਂ ਇਸ ਪਾਰਟ ਨੂੰ ਕਿ ਭਾਈ ਉਹਨੂੰ ਭਾਵੇਂ ਤੁਸੀਂ ਇੰਟਰਨਲ ਫਾਈਟ ਬਣਾ ਕੇ ਪੇਸ਼ ਕਰੋ, ਜਿਵੇਂ ਰਿਪੁਦਮਨ ਸਿੰਘ ਮਲਿਕ ਤੇ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਉਸ ਸਮੇਂ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਹੋਈਆਂ। ਇਹ ਤੋਂ ਬਿਲਕੁਲ ਮਤਲਬ ਇਹ ਹੈ ਵੀ ਇਹਦੇ ਤੋਂ ਸਾਵਧਾਨ ਹੋਣ ਦੀ ਲੋੜ ਹੈ, ਸਮਝਣ ਦੀ ਲੋੜ ਹੈ ਵੀ ਇਹ ਜਿਹੜਾ ਏਜੰਸੀਆਂ ਦਾ ਪੈਟਰਨ ਹੁੰਦਾ ਹੈ ਕਿਸ ਕਿਸਮ ਨਾਲ ਕੰਮ ਕਰਦੇ ਆ ਅਤੇ ਕਿਸ ਕਿਸਮ ਨਾਲ ਜਿਹੜੀ ਲੋਕਲ ਇਨਫਿਲਟਰੇਸ਼ਨ ਹੈਗੀ ਹੈ ਉਹ ਫੁੱਟ ਨੂੰ ਗਾਹਾਂ ਵਧਾ ਕੇ ਤੇ ਕਿਵੇਂ ਉਸ ਪਾਰਟ ਨੂੰ ਵਰਤਿਆ ਜਾਂਦਾ ਆ। ਤੇ ਇਹਦੇ ਵਿੱਚ ਡਾਕਟਰ ਸਾਹਿਬ ਮੈਂ ਵਾਪਸ ਆਵਾਂ, ਜਿਹੜੀ FBI ਵੱਲੋਂ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਇੱਕ ਪਬਲਿਕ ਅਨਾਊਂਸਮੈਂਟ ਹੈਗੀ ਆ ਉਹ ਕੀਤੀ ਗਈ ਸੀਗੀ, ਜਿਹੜੀ ਪਬਲਿਕ ਸਰਵਿਸ ਅਨਾਊਂਸਮੈਂਟ ਜਿਹੜੀ ਕਿ ਈਵਨ ਪੰਜਾਬੀ ਦੇ ਵਿੱਚ ਕੀਤੀ ਗਈ, ਅਸੀਂ ਉਹਨੂੰ TV 84 ਤੇ ਵੀ ਰਨ ਕੀਤਾ। ਮਤਲਬ ਉਹ ਇਹ ਸੀਗਾ ਕਿ ਭਾਈ ਜਿਹੜੇ ਅਮਰੀਕਾ ਦੇ ਵਸਨੀਕ ਸਿੱਖ ਨੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਤੇ ਉਹ ਸਾਡੇ ਤੱਕ ਰਿਪੋਰਟ ਕਰਨ। ਹੁਣ ਇਹ ਵੱਡਾ ਨੰਬਰ ਹੈ ਜਦੋਂ ਰॉयਟਰਸ ਇਹ ਗੱਲ ਕਹਿ ਰਿਹਾ ਕਿ 19 ਪ੍ਰੋਮੀਨੈਂਟ ਸਿੱਖ ਆਗੂ ਨਾਰਥ ਅਮਰੀਕਾ ਦੇ ਵਿੱਚੋਂ ਇਹ ਕਹਿ ਰਹੇ ਆ ਕਿ ਭਾਈ ਸਾਨੂੰ ਡਾਇਰੈਕਟ ਰੂਪ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਾਹਮਣਾ ਕਰਨਾ ਪਿਆ, ਉਹ ਭਾਵੇਂ ਆਨਲਾਈਨ ਹੇਟਰੇਡ ਹੋਵੇ, ਉਹਨਾਂ ਦੇ ਘਰਾਂ ਦੀ ਜਾਂ ਕੰਮਾਂਕਾਰਾਂ ਦੀ ਸਰਵੇਲੈਂਸ ਹੋਵੇ, ਉਹਨਾਂ ਦੀ ਸਿਕਿਉਰਿਟੀ ਦੇ ਉੱਤੇ ਥ੍ਰੈਟ ਹੋਵੇ, ਉਹਨਾਂ ਦੀਆਂ ਪਰਸਨਲ ਇਨਫੋਰਮੇਸ਼ਨਸ ਜਦੋਂ ਹੁੰਦੀਆਂ ਨੇ ਤੁਹਾਡੇ ਪਰਿਵਾਰ ਦੀਆਂ, ਤੁਹਾਡੇ ਨਾਲ ਸੰਬੰਧਿਤ ਤੁਹਾਡੇ ਕੰਮਕਾਰ ਦੀ ਜਿਹੜੇ ਤੁਹਾਡੇ ਐਡਰੈਸ ਤੋਂ ਲੈ ਕੇ ਕਿਸੇ ਵੀ ਕਿਸਮ ਦੇ ਤੁਹਾਡੇ ਮੈਡੀਕਲ ਰਿਪੋਰਟਸ ਤੱਕ ਜਿਹੜੀਆਂ ਨੇ ਉਹਨਾਂ ਨੂੰ ਜਨਤਕ ਕਰਨ ਦੀ ਗੱਲ ਹੋਵੇ, ਇੱਕ ਰੂਪ ਦੇ ਵਿੱਚ ਨਹੀਂ ਹੈਗੀ। ਮਤਲਬ ਇਹ ਮਲਟੀਪਲ ਲੇਅਰਸ ਜਾਂ ਮਲਟੀਪਲ ਐਂਗਲਸ ਨੇ ਜਿਹਦੇ ਰਾਹੀਂ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਆ ਤੇ ਤੁਹਾਨੂੰ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਪੁੱਟ ਕੀਤਾ ਜਾਂਦਾ ਵੀ ਭਾਈ ਤੁਸੀਂ ਆਪ ਹੀ ਕੰਨਾਂ ਨੂੰ ਹੱਥ ਲਾ ਕੇ ਜੋ ਤੁਸੀਂ ਸਰਕਾਰ ਦਾ ਵਿਰੋਧ ਕਰ ਰਹੇ ਹੋ, ਭਾਰਤ ਦੀ ਸਰਕਾਰ ਦਾ ਇਸ ਮਾਮਲੇ ਦੇ ਵਿੱਚ, ਉਹ ਤੋਂ ਤੁਸੀਂ ਕਿਨਾਰਾ ਕਰ ਲਓ। ਸੋ ਹੁਣ ਇਹ ਜਦੋਂ ਇੱਥੇ ਦੀਆਂ ਸਰਕਾਰਾਂ ਇਹ ਗੱਲ ਹੁਣ ਮੰਨ ਰਹੀਆਂ ਨੇ, ਅਖਬਾਰਾਂ ਇਹ ਗੱਲ ਕਹਿ ਰਹੀਆਂ ਨੇ, ਸੋ ਇਸ ਵਕਤ FBI ਦੀ ਜਿਹੜੀ ਇਨਵੈਸਟੀਗੇਸ਼ਨ ਨਿਖਿਲ ਗੁਪਤਾ ਦੇ ਮਾਮਲੇ ਦੇ ਵਿੱਚ ਚੱਲ ਰਹੀ ਹੈ, ਇੱਥੋਂ ਦੀਆਂ ਏਜੰਸੀਆਂ ਇਨਵੋਲਵਡ ਹੈਗੀਆਂ ਨੇ, ਤੁਸੀਂ ਵੀ ਮੀਟਿੰਗਸ ਕੀਤੀਆਂ ਨੇ FBI ਦੇ ਨੁਮਾਇੰਦਿਆਂ ਦੇ ਨਾਲ, ਸੋ ਇਸ ਵਕਤ ਕਿੱਥੇ ਖੜੀ ਹੈ ਕਹਾਣੀ, ਕੀ ਰੁਖ ਨਜ਼ਰ ਆ ਰਿਹਾ ਹੈ ਇਹਨਾਂ ਏਜੰਸੀਆਂ ਦਾ, ਜੇ ਖਾਸ ਤੌਰ ਤੇ RCMP ਤੇ FBI ਦੀ ਗੱਲ ਕਰਨੀ ਹੋਵੇ, ਭਾਰਤ ਨੂੰ ਉਹ ਭਾਰਤ ਦੀ ਮੋਦੀ ਸਰਕਾਰ ਨੂੰ ਕਿਵੇਂ ਦੇਖ ਰਹੇ ਆ ਜਾਂ ਕੀ ਇਸ ਦਾ ਅਗਲਾ ਕੋਰਸ ਆਫ ਐਕਸ਼ਨ ਇਸ ਵਕਤ ਕੀ ਦਿਖ ਰਿਹਾ? ਦੇਖੋ ਤੁਹਾਡਾ ਬੜਾ ਅੱਛਾ ਤੇ ਡੀਪ ਇਹੋ ਸਵਾਲ ਹੈਗਾ, ਇਹਦਾ ਜਵਾਬ ਵੀ ਮੈਨੂੰ ਲੱਗਦਾ 2-3 ਮਿੰਟ ਲੱਗ ਜਾਣੇ ਜੀ। ਸੋ ਬੇਸਿਕਲੀ ਜਿਹੜਾ ਸਾਡੇ ਕਰਨ ਵਾਲਾ ਕੰਮ ਹੈ ਜੋ ਅਸੀਂ ਕੀਤਾ, ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀਆਂ ਲੋਕ ਏਜੰਸੀਜ਼ ਜਾਂ ਫੈਡਰਲ ਏਜੰਸੀਜ਼ ਜਾਂ ਲਾ ਐਨਫੋਰਸਮੈਂਟ ਹੈਗੇ ਉਹਨਾਂ ਨੂੰ ਅਸੀਂ ਇਨਫੋਰਮ ਕੀਤਾ ਤੇ ਨਾਲ ਦੀ ਨਾਲ ਅਸੀਂ ਜਿਹੜੇ ਇਲੈਕਟਡ ਅਫੀਸ਼ੀਅਲਸ ਨੇ ਸਾਡੇ ਅਸੈਂਬਲੀ ਦੇ ਵਿੱਚ ਨੇ ਜਾਂ ਕਾਂਗਰਸ ਦੇ ਵਿੱਚ ਨੇ, ਅਸੀਂ ਉਹਨਾਂ ਨੂੰ ਨਾਲ ਦੀ ਨਾਲ ਅਗਾਹ ਕਰਨਾ ਸ਼ੁਰੂ ਕਰਤਾ, ਕਿਉਂਕਿ ਜਿਹੜਾ ਇਹ TNR ਲਫ਼ਜ਼ ਹੈਗਾ ਇਹ ਪਹਿਲੀ ਵਾਰੀ ਖੁੱਲ੍ਹ ਕੇ ਸਾਹਮਣੇ ਆਇਆ ਹਿੰਦੁਸਤਾਨ ਦੇ ਪ੍ਰਤੀ, ਰਸ਼ੀਆ ਦੇ ਪ੍ਰਤੀ, ਚਾਈਨਾ ਦੇ ਪ੍ਰਤੀ, ਤੇ ਉਹ ਸਾਰਾ ਪਹਿਲਾਂ ਸੀਗਾ ਹੀ। ਫਿਰ ਇਹਦੇ ਪ੍ਰਤੀ ਜਿਹੜੀਆਂ ਸੈਨੇਟ ਦੇ ਵਿੱਚ ਜਾਂ ਕਾਂਗਰਸ ਦੇ ਵਿੱਚ ਪਿਛਲੇ ਸਮੇਂ 'ਤੇ ਹੋਮਲੈਂਡ ਸਿਕਿਉਰਿਟੀ ਵੱਲੋਂ ਜਿਹੜੀਆਂ ਹੀਅਰਿੰਗਸ ਹੋਈਆਂ, ਅਸੀਂ ਉਹਦੇ ਵਿੱਚ ਵੀ ਪਾਰਟੀਸਪੇਟ ਕੀਤਾ ਤੇ ਅਸੀਂ ਉਹਦੇ ਵਿੱਚ ਆਪਣਾ ਮੌਕਫ ਰੱਖਿਆ ਜੀ। ਅਸੀਂ ਇੱਥੋਂ ਦੇ ਪ੍ਰੈਜ਼ੀਡੈਂਟ ਬਾਈਡਨ ਨੂੰ ਵੀ ਸਿੱਖ ਡੈਲੀਗੇਸ਼ਨ ਦੇ ਰੂਪ ਵਿੱਚ ਮਿਲੇ ਤੇ ਜਿੰਨੇ ਵੀ ਸਾਡੇ ਕਾਕਸ ਦੇ ਕਾਂਗਰਸਮੈਨ ਨੇ ਜਾਂ ਜਿਹੜੇ ਹੋਮਲੈਂਡ ਸਿਕਿਉਰਿਟੀ ਵਿੱਚ ਭਾਵੇਂ ਸਾਡੇ ਉਹ ਮੈਂਬਰ ਨਹੀਂ ਵੀ ਨੇ,
ਜਾਂ ਟੌਮ ਲੈਂਟਰਸ ਕਮਿਸ਼ਨ ਤੇ ਜਿੰਨੀਆਂ ਵੀ ਇੱਦਾਂ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਕਮੇਟੀਆਂ ਕਾਂਗਰਸ ਵਿੱਚ ਹੈਗੀਆਂ ਨੇ, ਅਸੀਂ ਉਹਨਾਂ ਦੇ ਪ੍ਰਤੀ ਇਸ ਗੱਲ ਦੀ ਰਸਾਈ ਕੀਤੀ ਕਿ ਸਾਡੀ ਜਿਹੜੀ ਸਾਨੂੰ ਇਸ ਮੁਲਕ ਦੇ ਵਿੱਚ ਬਾਹਰਲੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਤੋਂ ਖਤਰਾ ਆ। ਔਰ ਕਾਂਗਰਸ ਨੇ ਵੀ ਤੇ ਸੈਨੇਟ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਆ। ਹੋਰ ਵੀ ਕਾਫੀ ਲੋਕਾਂ ਨੇ ਇਹਦੇ ਤੇ, ਸਿੱਖ ਜਥੇਬੰਦੀਆਂ ਨੇ ਵੀ ਇਹਦੇ ਤੇ ਕਾਫੀ ਕੰਮ ਕੀਤਾ ਔਰ ਸਾਨੂੰ ਉਹਨਾਂ ਨੇ ਪੂਰਨ ਭਰੋਸਾ ਦਿਵਾਇਆ ਕਿ ਅਸੀਂ ਇਹਦੇ ਤੇ ਕੰਮ ਕਰਾਂਗੇ। ਉਹ ਜਿਹੜਾ ਤੁਹਾਡਾ ਸਵਾਲ ਹੈ ਕਿ ਹੁਣ ਜਿਹੜੀ ਸਿਚੁਏਸ਼ਨ ਖੜੀ ਕੀਤੀ ਆ, ਦੇਖੋ ਅਮਰਵੀਰ, ਸਭ ਤੋਂ ਵਧੀਆ ਚੰਗੀ ਗੱਲ ਜਿਹੜੀ ਆ ਉਹ ਇਹ ਆ ਕਿ ਇਸ ਮੁਲਕ ਦੇ ਜਿਹੜੇ ਅਦਾਰੇ ਨੇ ਉਹ ਇੰਡੀਪੈਂਡੈਂਟ ਆ ਜੀ, ਚਾਹੇ ਉਹ ਜੁਡੀਸ਼ਰੀ ਆ, ਚਾਹੇ ਉਹ FBI ਆ ਜਾਂ ਲੋਕਲ ਏਜੰਸੀਜ਼ ਹੋ ਰਹੀਆਂ, ਉਹ ਇੰਡੀਪੈਂਡੈਂਟਲੀ ਕੰਮ ਕਰਦੇ ਭਾਵਾਂ ਕਿ ਇਸ ਸਮੇਂ ਦੇ ਵਿੱਚ ਜਿਹੜਾ ਵਾਈਟ ਹਾਊਸ ਦਾ ਵੀ ਇੱਕ ਸੈਕਸ਼ਨ ਸੀਗਾ ਉਹਨਾਂ ਦਾ ਹਿੰਦੁਸਤਾਨ ਦੇ ਪ੍ਰਤੀ, ਦੇਖੋ ਬਿਜ਼ਨਸ ਆ ਸਾਰਾ, ਇੱਕ ਵੱਡੀ ਇਕੋਨਮੀ ਆ, ਇਹ ਆਪਣਾ ਵੀ ਕੁਝ ਕੰਮ ਚਲਾਉਣਾ ਚਾਹੁੰਦੇ ਸੀ। ਹਾਲਾਂਕਿ ਜਿਹੜਾ ਵਾਈਟ ਹਾਊਸ ਦਾ ਵੀ ਇੱਕ ਸੈਕਸ਼ਨ ਸੀਗਾ ਉਹਨਾਂ ਨੇ ਇਸ ਗੱਲ ਤੇ ਭਾਵੇਂ ਖੁੱਲ੍ਹ ਕੇ ਗੱਲ ਨਹੀਂ ਕੀਤੀ, ਪਰ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਇੱਥੋਂ ਦੇ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਸੀਨੀਅਰ ਅਫਸਰ, FBI ਦੇ ਸੀਨੀਅਰ ਅਫਸਰ ਲਗਾਤਾਰ ਉਹਨਾਂ ਨੇ ਹਿੰਦੁਸਤਾਨ ਜਾ ਕੇ ਉਹਨਾਂ ਦੇ ਮੂੰਹ ਤੇ ਈਵਨ ਪ੍ਰਾਈਮ ਮਿਨਿਸਟਰ ਲੈਵਲ ਤੱਕ ਇਹਨਾਂ ਨੇ ਦੱਸਿਆ ਕਿ ਜਿਹੜੇ ਤੁਹਾਡੇ ਲੋਕ ਨੇ, ਇਹ ਜਿਹੜੀ ਭਾਈ ਪੰਨੂ ਦੇ ਕਤਲ ਦੇ ਕੇਸ ਵਿੱਚ ਜਿਹੜਾ ਮਤਲਬ ਭਾਈ ਪੰਨੂ ਦੇ ਜਿਹੜੀ ਕਤਲ ਦੀ ਕੋਸ਼ਿਸ਼ ਆ ਉਹਦੇ ਵਿੱਚ ਸਾਡੇ ਕੋਲ ਸਬੂਤ ਨੇ, ਭਾਵੇਂ ਉਹ ਮੰਨੇ ਨਹੀਂ, ਪਰ ਉਹਨਾਂ ਨੇ ਉਸ ਤੋਂ ਪਹਿਲਾਂ ਹੀ ਨਿਖਿਲ ਗੁਪਤਾ ਨਾਂ ਦੇ ਬੰਦੇ ਨੂੰ ਅਰੈਸਟ ਕੀਤਾ ਹੋਇਆ ਸੀਗਾ, ਕਿਸੇ ਹੋਰ ਮੁਲਕ ਵਿੱਚ ਅਰੈਸਟ ਕਰਵਾਇਆ ਹੋਇਆ ਸੀ। ਔਰ ਦੇਖੋ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਹਿੰਦੁਸਤਾਨ ਨੇ ਪੂਰਾ ਜ਼ੋਰ ਲਾਇਆ ਕਿ ਇਹਦੇ ਤੇ ਕੁਛ ਨਾ ਹੋਵੇ, ਪਰ ਨਿਖਿਲ ਗੁਪਤੇ ਨੂੰ ਚੁੱਕ ਕੇ ਉਹ ਇੱਥੇ ਲਏ ਨੇ। ਔਰ ਜਿਹੜਾ ਸਦਰਨ ਡਿਸਟ੍ਰਿਕਟ ਹੈਗਾ ਨਿਊਯਾਰਕ ਦਾ ਜੀ, ਉਹ ਮੋਸਟ ਪਾਵਰਫੁਲ ਤੇ ਲਿਬਰਲ ਤੇ ਇੰਡੀਪੈਂਡੈਂਟ ਡਿਸਟ੍ਰਿਕਟ ਹੈਗਾ ਜੁਡੀਸ਼ਰੀ ਦਾ। ਸਾਨੂੰ ਪੂਰਨ ਆਸ ਆ ਕਿ ਜਸਟਿਸ ਜਿਹੜਾ ਉਹ ਪ੍ਰਵੇਲ ਕਰੇਗਾ ਔਰ ਉਹਦੀਆਂ ਜਿਹੜੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਉਹਨੂੰ ਸਜ਼ਾ ਯਾਫਤਾ ਕੀਤਾ ਜਾਏਗਾ। ਇਸੇ ਤਰ੍ਹਾਂ ਹੀ ਜਿਹੜੀ FBI ਆ ਜਾਂ ਹੋਰ ਏਜੰਸੀਜ਼ ਹੈਗੀਆਂ ਉਹ ਇੰਡੀਪੈਂਡੈਂਟਲੀ ਕੰਮ ਕਰ ਰਹੀਆਂ। ਉਹਦੇ ਵਿੱਚ ਉਹ ਇਹ ਵੀ ਨਹੀਂ ਦੇਖ ਰਹੇ ਕਿ ਅਸੀਂ ਕੌਣ ਆ, ਉਹ ਕੌਣ ਨੇ ਜਾਂ ਕਿਹਨੇ ਕੰਮ ਕੀਤਾ। ਉਹਨਾਂ ਨੇ ਬਿਲਕੁਲ ਜੋ ਇੱਥੋਂ ਦਾ ਜਿਹੜਾ ਕਾਨੂੰਨ ਆ ਉਹਦੀ ਇਜਾਜ਼ਤ ਦਿੰਦਾ ਜਾਂ ਜਿਹੜੇ ਇਹਨਾਂ ਦੇ ਪੈਰਾਮੀਟਰ ਹੈਗੇ ਨੇ, ਭਾਵਾਂ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜਾ TNR ਦਾ ਜਿਹੜਾ ਇੱਥੇ ਕੋਈ ਕਾਨੂੰਨ ਨਹੀਂ ਹੈਗਾ, ਇਹ ਦੋਨੇ ਹੀ ਜਿਹੜੇ ਕਾਨੂੰਨ ਬਣਾਉਣ ਪ੍ਰਤੀ, ਲਾਅ ਬਣਾਉਣ ਪ੍ਰਤੀ ਜਿਹੜੇ ਕਾਂਗਰਸ ਦੇ ਦੋਨੇ ਹਾਊਸਿਸ ਨੇ, ਸੈਨੇਟ ਵਿੱਚ ਵੀ ਤੇ ਉਹਦੇ ਕਾਂਗਰਸ ਦੇ ਵਿੱਚ ਵੀ, ਇਹ ਦੋਨੇ ਬਿੱਲ ਪਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਵੀ ਕਾਫੀ ਕੰਮ ਹੋ ਰਿਹਾ, ਪਰ ਜਿਹੜਾ ਉਹਨੂੰ ਕ੍ਰਿਮੀਨੈਲਿਟੀ ਦੇ ਥੱਲੇ ਨਿਖਿਲ ਗੁਪਤੇ ਨੂੰ ਇੱਥੋਂ ਲਿਆਂਦਾ, ਉਹਦੇ ਤੇ ਸਾਡਾ ਪੂਰਨ ਯਕੀਨ ਵੀ ਆ ਔਰ ਵਿਸ਼ਵਾਸ ਵੀ ਆ ਕਿ ਜਿਹੜਾ ਜਸਟਿਸ ਸਿਸਟਮ ਆ ਉਹ ਪ੍ਰਵੇਲ ਕਰੇਗਾ। ਜਿੱਥੇ ਤੱਕ ਸਾਡੇ ਲੋਕ ਨੇ ਜਿਹੜੇ ਅਸੀਂ ਇੱਥੇ ਰਹਿ ਰਹੇ ਹਾਂ ਜਾਂ ਜਿਹੜੇ 19 ਲੋਕਾਂ ਦੀ ਜਿਹੜੇ ਸਿੱਖ ਐਕਟਿਵਿਸਟ ਨੇ ਜਾਂ ਇਲੈਕਟਡ ਅਫੀਸ਼ੀਅਲਸ ਨੇ ਉਹਨਾਂ ਦੀ ਗੱਲ ਹੋ ਰਹੀ ਆ, ਸਾਨੂੰ ਇੱਥੇ ਕੰਮ ਕਰਨ ਦੀ ਪੂਰੀ ਖੁੱਲ੍ਹ ਆ। ਅਸੀਂ ਪੀਸਫੁਲ ਤਰੀਕੇ ਦੇ ਨਾਲ ਜਿਹੜਾ ਵੀ ਕੰਮ ਕਰਨਾ ਚਾਹੀਏ ਆਪਣੇ ਮੁਲਕ ਵਾਸਤੇ, ਜਿਹੜਾ ਕਿ ਜਿਹਨੂੰ ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਯੂਨਾਈਟਿਡ ਨੇਸ਼ਨ ਦਾ ਜਿਹੜਾ ਚਾਰਟਰ ਹੈਗਾ ਉਹ ਪੀਸਫੁਲ ਮੀਨਸ ਦੇ ਨਾਲ ਇਸ ਗੱਲ ਦੀ ਇਜਾਜ਼ਤ ਦਿੰਦਾ ਕਿ ਤੁਸੀਂ ਆਪਣੇ ਵੱਖਰੇ ਮੁਲਕ ਦੀ ਗੱਲ ਕਰ ਸਕਦੇ। ਮੈਂ ਆਪਣੀ ਗੱਲ ਕਰਾਂ, ਮੈਂ ਮਤਲਬ ਸ਼ੁਰੂ ਤੋਂ ਹੀ 1980-81 ਤੋਂ ਹੀ ਮੇਰਾ ਜਿਹੜਾ ਝੁਕਾਅ ਸੀਗਾ ਉਹ ਆਪਣੇ ਧਰਮ ਪ੍ਰਤੀ, ਆਪਣੀ ਆਇਡੈਂਟੀਟੀ ਪ੍ਰਤੀ ਤੇ ਆਪਣੇ ਰਾਜ ਪ੍ਰਤੀ ਰਿਹਾ। ਔਰ ਸ਼ੁਰੂ ਤੋਂ ਹੀ ਜਿਹੜਾ ਮੇਰਾ ਰੁਝਾਨ ਵੀ ਇਸ ਪਾਸੇ ਰਿਹਾ। ਹਾਲਾਂਕਿ ਮੈਂ ਮਿਲੀਟੈਂਸੀ 'ਚ ਕਦੀ ਇਨਵੋਲਵ ਨਹੀਂ ਰਿਹਾ, ਪਰ ਕਿਉਂਕਿ ਡਾਕਟਰ ਸੋਹਣ ਸਿੰਘ ਮੇਰਾ ਜਿਹੜਾ ਮੈਡੀਕਲ ਬੈਕਗਰਾਊਂਡ ਦਾ ਹੈਗਾ ਜਿਹੜਾ ਜੀ ਉਹਦੇ ਵਜੋਂ, ਤੇ ਉਹ ਡਾਕਟਰ ਸੋਹਣ ਸਿੰਘ ਸਾਡੇ ਇੱਕ ਪੁਰਾਣੇ ਡਾਇਰੈਕਟਰ ਹੁੰਦੇ ਸੀ, ਉਹਨਾਂ ਦੇ ਨਾਲ ਸਾਡਾ ਇੱਕ ਪੁਰਾਣਾ ਰਾਬਤਾ ਸੀ ਤੇ ਅਸੀਂ ਪੋਲੀਟੀਕਲ ਲੈਵਲ ਤੇ ਜਿਹੜੀ ਮੂਵਮੈਂਟ ਚਲਾ ਰਹੇ ਸੀ। ਅਸੀਂ ਚਾਹੁੰਦੇ ਸੀ ਕਿ ਹਰ ਗੱਲ ਦਾ ਜਿਹੜਾ ਹੱਲ ਆ ਅਲਟੀਮੇਟਲੀ ਤੁਹਾਨੂੰ ਇੱਕ ਪੋਲੀਟੀਕਲ ਮੂਵਮੈਂਟ ਦੀ
ਰਨ ਕਰਨੀ ਪਊਗੀ। ਮੈਂ ਉਸ ਸਾਰੇ ਸਿਲਸਿਲੇ 'ਚ ਜ਼ਿਕਰ ਕਰੂੰਗਾ। ਸਾਡੇ ਬਹੁਤ ਹੀ ਪਿਆਰੇ ਦੋਸਤ ਭਾਈ ਚਰਨਜੀਤ ਸਿੰਘ ਚੰਨੀ, ਜੋ ਕੋਈ ਭਾਵੇਂ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਹੇ, 1999 ਵਿੱਚ ਹੀ ਉਹ ਸ਼ਹੀਦ ਹੋ ਗਏ ਸੀ। ਉਹ ਅਸੀਂ ਉਸ ਟੀਮ ਦਾ ਆਪਣੇ ਆਪ ਨੂੰ ਮੈਂਬਰ ਸਮਝਦੇ ਹਾਂ। ਡਾਕਟਰ ਸੋਹਣ ਸਿੰਘ, ਭਾਈ ਚਰਨਜੀਤ ਸਿੰਘ ਚੰਨੀ, ਭਾਈ ਦਲਜੀਤ ਸਿੰਘ ਦਾ ਰੋਲ ਦੋਨੇ ਪਾਸੇ, ਉਹ ਆਪਣੇ ਪਾਸੇ ਵੀ ਪੂਰੇ ਮਾਹਰ ਸੀ ਔਰ ਨਾਲ ਦੀ ਨਾਲ ਸਿਆਸੀ ਤੌਰ ਤੇ ਵੀ ਉਹ ਪੂਰੀ ਨਾਲ ਸਲਾਹ ਮਸ਼ਵਰੇ ਵਿੱਚ ਸ਼ਾਮਲ ਹੁੰਦੇ ਸੀ। ਔਰ ਮੈਂ ਸ਼ੁਰੂ ਤੋਂ ਹੀ 80-81 ਤੋਂ ਹੀ ਇਸ ਕਾਰਜ ਦੇ ਵਿੱਚ ਜੁੜਿਆ ਹੋਇਆ। ਮੈਂ ਸਮਝਦਾ ਇਸ ਸੰਘਰਸ਼ ਦਾ ਮੈਂ ਇੱਕ ਬਹੁਤ ਛੋਟਾ ਜਿਹਾ ਸਿਪਾਹੀ ਹਾਂ। ਸਾਡਾ ਯਤਨ ਰਿਹਾ ਪਿਛਲੇ ਸਮੇਂ ਕਿ ਜਿੱਥੇ ਵੀ ਰਹੀਏ, ਜਿੱਥੇ ਵੀ ਜਾਈਏ, ਮਿਲੀਏ, ਅਸੀਂ ਪੀਸਫੁਲ ਮੀਨਸ ਦੇ ਨਾਲ ਅਸੀਂ ਯਤਨ ਕੀਤਾ ਔਰ ਅੱਜ ਵੀ ਯਤਨ ਕਰ ਰਹੇ ਹਾਂ, ਜਿਹੜਾ ਕਿ ਸਾਡਾ ਰਾਈਟ ਹੈ ਜੀ, ਕਿ ਅਸੀਂ ਇਹ ਕੰਮ ਕਰਦੇ ਰਹੀਏ। ਸੋ ਮੈਂ ਇਹ ਗੱਲ ਤਾਂ ਸੁਣਾਈ ਆ ਕਿ ਜਦੋਂ ਕੁਛ ਅਜਿਹੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਲੋਕ ਇਸ ਤਰ੍ਹਾਂ ਇਨਵੋਲਵ ਨੇ, ਉਹਨਾਂ ਲੋਕਾਂ ਤੇ ਹੀ ਫਿਰ ਜਿਹੜੇ ਉਹ ਕੇਸ ਵੀ ਬਣਦੇ ਨੇ, ਉਹਨਾਂ ਲੋਕਾਂ ਤੇ ਫਿਰ ਤਸ਼ੱਦਦ ਵੀ ਹੁੰਦਾ ਤੇ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਵੀ ਝੂਠੇ ਸੱਚਿਓਂ, ਹਿੰਦੁਸਤਾਨ 'ਚ ਵੀ ਸਾਡੇ ਨਾਲ ਇਹੀ ਗੱਲ ਹੋਈ ਔਰ ਬਾਹਰ ਵੀ ਲੋਕਾਂ ਨੇ ਇਸ ਗੱਲ ਦੇ ਬੜੇ ਯਤਨ ਕੀਤੇ। ਪਰ ਚਲੋ ਜਿੰਨੀ ਦੇਰ ਤਾਈਂ ਪਰਮਾਤਮਾ ਨੇ ਕੋਈ ਸੇਵਾ ਲੱਗੀ ਹੋਈ ਆ, ਅਸੀਂ ਉਹਨੂੰ ਨਿਭਾਉਣ ਦਾ ਯਤਨ ਕਰ ਰਹੇ। ਪਰ ਮੈਂ ਇਹ ਸਮਝਦਾ ਕਿ ਇਹਦੇ ਵਿੱਚ ਜਿਹੜਾ ਇਹਨਾਂ ਲੋਕਾਂ ਦਾ ਰੋਲ ਆ, ਸੰਗਤ ਨੂੰ ਇਹ ਬਾਖੂਬੀ ਦੇਖਣਾ ਚਾਹੀਦਾ ਔਰ ਇਹ ਨਿਭਾਉਣਾ ਚਾਹੀਦਾ ਕਿ ਕਿਹੜੇ ਲੋਕ ਕੀ ਕੰਮ ਕਰਦੇ ਨੇ। ਮੈਂ ਇਹ ਕਹਾਂਗਾ ਕਿ ਪਿਛਲੇ ਸਮੇਂ ਵਿੱਚ ਭਾਈ ਭਜਨ ਸਿੰਘ ਭਿੰਡਰ ਨੇ ਵੀ ਉਹ ਕਹਿੰਦੇ ਵੀ ਮੈਂ ਵੀ ਬੜੀ ਸੇਵਾ ਕੀਤੀ, ਜ਼ਰੂਰ ਕੀਤੀ ਹੋਏਗੀ ਜੀ, ਪਰ ਕਈ ਵਾਰੀ ਸੇਵਾ ਕਰਦਿਆਂ ਇਹ ਬਖਸ਼ਿਸ਼ ਹੀ ਹੁੰਦੀ ਆ। ਮੈਨੂੰ ਲੱਗਦਾ ਵੀ ਉਹਨਾਂ ਤੇ ਸਵਾਂਤੀ ਬੂੰਦ ਪੈ ਗਈ, ਜਿਹਦੀ ਵਜ੍ਹਾ ਕਰਕੇ ਉਹ ਥੋੜਾ ਜਿਹਾ ਪਤਾ ਨਹੀਂ ਜਾਂਦੇ ਇੱਧਰ ਉੱਧਰ ਕਿਉਂ ਹੋ ਗਏ ਉਹ। ਸੋ ਇਹੀ ਮੇਰਾ ਮੌਕਫ ਆ। ਤੇ ਦੂਸਰਾ ਇਹ ਆ ਵੀ ਕਈ ਲੋਕ ਬਿਮਾਰ ਹੋ ਜਾਂਦੇ ਆ ਕੰਮ ਕਰਦਿਆਂ ਜੀ, ਤੇ ਮੈਨੂੰ ਲੱਗਦਾ ਕਿ ਭਾਈ ਭਜਨ ਸਿੰਘ ਭਿੰਡਰ ਇੱਕ ਜੇਨੀ ਬਿਮਾਰੀ ਦਾ ਵੀ ਸ਼ਿਕਾਰ ਹੋ ਸਕਦੇ ਆ। ਇਹ ਬਿਮਾਰੀ ਮੈਨੂੰ ਲੱਗਦਾ ਉਹਨਾਂ ਨੂੰ ਇੱਦਾਂ ਦੀ ਆ ਕਿ ਉਹ ਮੈਡੀਕਲ ਫੀਲਡ ਦੇ ਵਿੱਚ ਜਿਹੜੀ ਸਾਈਕੈਟਰੀ ਦੀ ਇੱਕ ਬਿਮਾਰੀ ਹੁੰਦੀ ਆ ਕਿ ਉਹ ਲੋਕ ਜਿਨ੍ਹਾਂ ਨੂੰ ਇਹ ਥੋੜਾ ਜਿਹਾ ਵੀ ਇਸ ਬਿਮਾਰੀ ਦਾ ਅਸਰ ਪੈ ਜਾਵੇ, ਉਹ ਕਿਸੇ ਦਾ ਨੁਕਸਾਨ ਕਰਕੇ ਬਹੁਤ ਖੁਸ਼ ਹੁੰਦੇ ਆ ਜੀ। ਇੱਦਾਂ ਦੀ ਜਿਹੜੀ ਇਹ ਬਿਮਾਰੀ ਆ, ਮੈਨੂੰ ਲੱਗਦਾ ਭਾਈ ਭਜਨ ਸਿੰਘ ਭਿੰਡਰ ਨੂੰ ਜਿਹੜੀ ਬਿਮਾਰੀ ਆ ਡਿਊਬਲ ਆ। ਉਹਦੇ ਦੋ ਪੱਖ ਹੁੰਦੇ ਆ ਕਿ ਉਹ ਜਿਹੜੇ ਲੋਕ ਹੁੰਦੇ ਆ ਉਹ ਕਈ ਵਾਰੀ ਨੁਕਸਾਨ ਕਰਕੇ ਵੀ ਖੁਸ਼ ਹੁੰਦੇ ਆ। ਤੁਸੀਂ ਦੇਖਿਆ ਹੋਣਾ ਪਿੰਡਾਂ ਵਿੱਚ ਕਈ ਵਾਰੀ ਉਹ ਕਮਲੇ ਲੋਕ ਨਾ ਲੋਕਾਂ ਦੇ ਬੱਟੇ ਮਾਰਨ ਲੱਗ ਪੈਂਦੇ ਆ, ਉਹ ਬੜੇ ਹੱਸਣਗੇ ਫਿਰ, ਤੇ ਅੱਗਿਓਂ ਬੱਚੇ ਉਹਨਾਂ ਦੇ ਜਦੋਂ ਬੱਟੇ ਮਾਰਦੇ ਤਾਂ ਉਹ ਫੇਰ ਹੱਸਦੇ ਅੱਗੇ। ਸੋ ਇਹ ਡਿਊਅਲ ਪਰਸਨੈਲਿਟੀ ਦੇ ਲੋਕ ਹੈ। ਦੇ ਵਿਲ ਈਟ ਦੇਅਰ ਵਰਡਸ। ਉਹਨਾਂ ਨੂੰ ਕੋਈ ਇੱਦਾਂ ਦਾ ਨਹੀਂ ਹੁੰਦਾ ਅੱਜ ਕੱਲ੍ਹ ਕੁਛ ਕਹਿਣਗੇ, ਕੱਲ੍ਹ ਨੂੰ ਬਿਲਕੁਲ ਉਹਦੇ ਉਲਟ ਕਹਿਣਗੇ। ਤੇ ਬੇਸਿਕਲੀ ਕੀ ਹੁੰਦਾ ਕਿ ਇਹ ਲੋਕ ਨੁਕਸਾਨ ਕਰਕੇ ਵੀ ਖੁਸ਼ ਹੁੰਦੇ ਆ, ਤੇ ਜੇ ਇਹਨਾਂ ਦਾ ਬਾਈ ਚਾਂਸ ਨੁਕਸਾਨ ਕਿਤੇ ਹੋ ਜਾਏ ਤਾਂ ਵੀ ਖੁਸ਼ ਰਹਿੰਦੇ ਆ। ਸੋ ਇੱਦਾਂ ਦੇ ਲੋਕਾਂ ਦੇ ਨਾਲ ਡੀਲ ਕਰਨਾ ਜਿਹੜਾ ਆ ਇਹ ਬਹੁਤ ਮੁਸ਼ਕਿਲ ਹੁੰਦਾ, ਔਰ ਖ਼ਾਸ ਤੌਰ ਤੇ ਜਿਨ੍ਹਾਂ ਦੇ ਕਿਤੇ ਕੋਈ ਸਵਾਂਤੀ ਬੂੰਦ ਪੈ ਜਾਵੇ ਉਹਨਾਂ ਨਾਲ ਡੀਲ ਕਰਨਾ ਤਾਂ ਹੋਰ ਹੀ ਬੜਾ ਔਖਾ। ਇਹ ਸਵਾਤੀ ਬੂੰਦ ਨੂੰ ਥੋੜਾ ਜਿਹਾ ਜੇ ਸਾਡੇ ਦਰਸ਼ਕਾਂ ਲਈ ਐਕਸਪਲੇਨ ਕਰਦੇ ਹੋ। ਹਾਂਜੀ, ਮੈਂ ਕਿਹਾ ਜਿਹੜਾ ਸਵਾਤੀ ਬੂੰਦ ਦਾ ਤੁਸੀਂ ਜ਼ਿਕਰ ਕੀਤਾ, ਇਹ ਸਾਡੇ ਦਰਸ਼ਕਾਂ ਲਈ ਸਾਡੇ ਲਈ ਜੇ ਐਕਸਪਲੇਨ ਕਰਦੇ ਹੋ ਥੋੜਾ ਜਿਹਾ। ਅਮਰਵੀਰ, ਇਹ ਜਿਹੜੀ ਸਵਾਤੀ ਬੂੰਦ ਹੁੰਦੀ ਹੈ ਨਾ, ਪੁਰਾਣਾ ਜ਼ਿਕਰ ਆਉਂਦਾ ਹੈ ਉਹ ਹਿਸਟਰੀ ਦੇ ਵਿੱਚ ਵੀ, ਲੋਕ ਆਮ ਪੁਰਾਣੇ ਪਿੰਡਾਂ ਦੇ ਨਾ ਤੁਸੀਂ ਸੁਣਿਆ ਹੋਣਾ ਗੱਲਾਂ ਕਰਦੇ ਜੀ। ਇਹ ਜਿਹੜੀ ਬੜੀ ਰੇਅਰ ਅਤੇ ਬਖਸ਼ਿਸ਼ ਵਾਲੀ ਇਹ ਬੂੰਦ ਹੁੰਦੀ ਆ। ਜਦੋਂ ਮੀਂਹ ਪੈਂਦਾ ਨਾ ਤੇ ਜਿਹੜਾ ਪਪੀਹਾ ਆ ਉਹਦੀ ਪਿਆਸ ਆ ਜਿਹੜੀ ਉਹ ਇਸ ਬੂੰਦ ਦੇ ਨਾਲ ਬੁਝਦੀ ਆ। ਇਹ ਗੱਲ ਸਾਰੀ ਮੈਂ ਪਿਛਲੇ ਦਿਨਾਂ 'ਚ ਇੱਕ ਸਾਡੇ ਇੱਥੇ ਬੜੇ ਵਿਦਵਾਨ ਪੱਤਰਕਾਰ ਨੇ, ਉਹਨਾਂ ਦੀ ਮੈਂ ਕਿਸੇ ਇੰਟਰਵਿਊ 'ਚ ਸੁਣੀ ਸੀ। ਉਹ ਬੜੀ ਡਿੱਗ ਕਰਕੇ ਲਿਆਉਂਦੇ ਆ, ਬੜੀਆਂ ਵਧੀਆ ਗੱਲਾਂ ਕਰਦੇ ਨੇ। ਮੈਂ ਉਹਨਾਂ ਦੀ ਇੰਟਰਵਿਊ ਵਿੱਚ ਇਹ ਗੱਲ ਸੁਣੀ ਸੀ ਜਿਹੜੀ ਮੈਂ ਨੋਟ ਕਰ ਲਈ। ਸੋ ਉਹੀ ਮੈਂ ਗੱਲ ਕਰ ਰਿਹਾ। ਜੇ ਤਾਂ ਉਹਦੀ ਉਹ ਪਪੀਹੇ ਦੇ ਉੱਪਰ ਜਦੋਂ ਪੈਂਦੀ ਆ ਉਹਦੀ ਉਹ ਪਿਆਸ ਬੁਝਾ ਦਿੰਦੀ ਆ ਜੀ। ਜਦੋਂ ਉਹ ਜਿਹੜੀ ਸਵਾਤੀ ਬੂੰਦ ਆ ਸਿੱਪੀ ਤੇ ਪੈ ਜਾਵੇ ਕਿਤੇ
ਠੀਕ ਹੈ ਜੀ। ਇਹ ਹੁੰਦੀ ਰੇਅਰ ਆ, ਕਰੋੜਾਂ ਚੋਂ ਕਿਤੇ ਇੱਕ ਬੂੰਦ ਹੁੰਦੀ ਆ। ਤੇ ਜੇ ਉਹ ਸਿੱਪੀ ਤੇ ਪੈ ਜਾਵੇ ਤਾਂ ਉਹਦੇ ਵਿੱਚ ਐਸਾ ਮੋਤੀ ਬਣਦਾ ਜਿਹਦੀ ਕੀਮਤ ਨਹੀਂ ਹੁੰਦੀ, ਬਹੁਤ ਬੇਸ਼ਕੀਮਤੀ ਉਹ ਮੋਤੀ ਬਣਦਾ। ਪਰ ਔਨ ਦਾ ਸੈਡ ਨੋਟ ਇਹ ਆ ਵੀ ਜੇ ਕਿਤੇ ਉਹ ਬੂੰਦ ਗਿੱਦੜ ਤੇ ਪੈ ਜਾਵੇ ਤੇ ਉਹ ਹਲਕ ਜਾਂਦਾ। ਤੋ ਜਿਹੜਾ ਹਲਕਾ ਆ, ਅਸੀਂ ਜਦੋਂ ਪੜ੍ਹਦੇ ਅਸੀਂ, ਮੈਨੂੰ ਹੁਣ ਦਾ ਨਹੀਂ ਪਤਾ, ਮੈਂ ਫੀਲਡ ਵਿੱਚ ਨਹੀਂ ਰਿਹਾ, ਜਿਹੜੀ ਰੇਬੀਜ਼ ਆ ਜਾਂ ਜਿਹੜੀ ਇਹ ਬਿਮਾਰੀ ਆ, ਸਾਨੂੰ ਇਹ ਪੜ੍ਹਾਇਆ ਜਾਂਦਾ ਸੀ ਵੀ ਇਸ ਬਿਮਾਰੀ ਦਾ ਇਲਾਜ ਕੋਈ ਨਹੀਂ ਜੀ। ਜੇ ਇਸ ਬਿਮਾਰੀ ਦਾ ਮਰੀਜ਼ ਠੀਕ ਹੋ ਜਾਵੇ ਤੇ ਉਹ ਕਿਹਾ ਜਾਂਦਾ ਸੀ ਵੀ ਤੁਹਾਡਾ ਡਾਇਗਨੋਸ ਗਲਤ ਆ, ਬਿਮਾਰੀ ਨਹੀਂ ਠੀਕ ਹੋ ਸਕਦੀ। ਸੋ ਮੈਨੂੰ ਲੱਗਦਾ ਵੀ ਇਹਨਾਂ ਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਕਿਰਪਾ ਕਰੇ, ਮੇਰੀ ਗੱਲ ਗਲਤ ਹੋਵੇ ਤੇ ਇਹਨਾਂ ਦੇ ਜਿਹੜੇ ਐਕਸ਼ਨ ਆ, ਰਿਐਕਸ਼ਨ ਆ, ਉਹ ਬਿਲਕੁਲ ਇਹ ਮੈਨੂੰ ਲੱਗਦਾ ਕਿ ਇਹਨਾਂ ਤੇ ਵੀ ਸ਼ਾਂਤੀ ਬੂੰਦ ਨਾ ਪੈ ਗਈ ਹੋਵੇ, ਜਿਹੜਾ ਇੰਨਾ ਇਹੋ ਮਤਲਬ ਖੁੱਲ੍ਹ ਕੇ ਇੰਨਾ ਖਤਰਨਾਕ ਤਰੀਕੇ ਨਾਲ ਰਿਐਕਟ ਕਰਦੇ ਨੇ, ਹਮਲੇ ਕਰਦੇ ਨੇ। ਸੋ ਮਹਾਰਾਜ ਕਿਰਪਾ ਕਰਨ, ਅਸੀਂ ਸਭ ਦੇ ਭਲੇ ਵਾਸਤੇ, ਸਭ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਦੇ ਹਾਂ ਔਰ ਸਭਨਾਂ ਨੂੰ ਹੀ ਬੇਨਤੀ ਕਰਦੇ ਹਾਂ ਕਿ ਪੰਥ ਦੇ ਭਲੇ ਵਾਸਤੇ ਜਿਹੜੇ ਵੀ ਕੋਈ ਲੋਕ ਲੱਗੇ ਹੋਏ ਨੇ, ਹਾਂ ਜਦੋਂ ਕਈ ਵਾਰੀ ਇਹ ਹੁੰਦਾ ਜੇ ਮੈਨੂੰ ਵੀ ਕੋਈ ਲੱਗਦਾ ਇਹ ਗੱਲ ਵੀ ਮੈਂ ਆਹ ਕੰਮ ਕਰ ਰਿਹਾ ਜਾਂ ਫਲਾਨਾ ਜਿਹੜਾ ਬੰਦੇ ਨੇ ਗਰੁੱਪ ਆ ਉਹ ਕੰਮ ਸਹੀ ਨਹੀਂ ਕਰ ਰਿਹਾ, ਜੇ ਮੇਰੇ ਕੋਲ ਦੋ ਹੀ ਆਪਸ਼ਨਸ ਹੁੰਦੀਆਂ, ਜਾਂ ਤਾਂ ਮੈਂ ਆਪਣੀ ਜ਼ੁਬਾਨ ਬੰਦ ਰੱਖਾਂ ਫਿਰ ਉਹਨੂੰ ਕਰਨ ਦੇਵਾਂ, ਤੇ ਜੇ ਮੈਨੂੰ ਲੱਗਦਾ ਵੀ ਉਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਤਾਂ ਮੈਂ ਆਪ ਕਰ ਲਵਾਂ। ਹੁਣ ਪਿਛਲੇ ਸਮੇਂ ਵਿੱਚ ਸਿਵਾਏ ਇਸ ਗੱਲ ਤੋਂ ਕਿ ਰੇਡੀਓ ਤੇ TV ਤੇ ਅਖਬਾਰਾਂ ਤੇ ਈਵਨ ਪੈਂਫਲੇਟ ਲਿਖਾ ਕੇ, ਕਿਤਾਬ 'ਚ ਲਿਖਵਾ ਕੇ ਤੁਸੀਂ ਕਾਕਸ ਨੂੰ ਭਿੰਡਰ ਸਾਹਿਬ ਨੇ ਬਦਨਾਮ ਤਾਂ ਕਰ ਦਿੱਤਾ ਹਰ ਜਗ੍ਹਾ ਜਾ ਕੇ, ਪਰ ਤੁਸੀਂ ਤੁਹਾਡੀ ਕੀ ਕੰਟਰੀਬਿਊਸ਼ਨ ਹੈ, ਤੁਸੀਂ ਕੀ ਕੀਤਾ? ਜਾਂ ਤਾਂ ਇਹ ਹੈ ਨਾ ਵੀ ਤੁਸੀਂ ਜੋ ਕੁਛ ਅਸੀਂ ਹੀ ਨਹੀਂ ਕਰ ਸਕੇ ਉਹ ਤੁਸੀਂ ਕਰ ਲਓ। ਸੋ ਬੇਸਿਕਲੀ ਮੈਂ ਇੱਕ ਵਾਰੀ ਫਿਰ ਤੁਹਾਡੇ ਸਵਾਲ ਤੇ ਫਿਰ ਆਉਂਦਾ ਹੋਇਆ ਕਿ ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਆ, ਇਹਦਾ ਇੱਕ ਰੂਪ ਨਹੀਂ ਹੈਗਾ, ਇਹਦੇ ਬਹੁਤ ਸਾਰੇ ਰੂਪ ਨੇ। ਅਲੱਗ-ਅਲੱਗ ਤਰੀਕੇ ਨਾਲ ਏਜੰਸੀਆਂ, ਉਹਨਾਂ ਦੇ ਏਜੰਟ ਜਾਂ ਉਹਨਾਂ ਨੂੰ ਏਜੰਟ, ਮੈਂ ਕਦੀ ਕਿਸੇ ਦੇ ਇਹ ਇਲਜ਼ਾਮ ਨਹੀਂ ਲਾਉਂਦਾ ਵੀ ਇਹ ਕਿਸੇ ਸਰਕਾਰੀ ਏਜੰਸੀ ਦੇ ਕੰਮ ਕਰ ਰਿਹਾ ਜਾਂ ਰਲਿਆ ਹੋਇਆ ਜਾਂ ਕਿੱਦਾਂ, ਪਰ ਕਈਆਂ ਲੋਕਾਂ ਦਾ ਜੇ ਹੁਣ ਸਵੰਤੀ ਬੂੰਦੀ ਪਈ ਹੋਵੇ ਕਿਸੇ ਦੇ ਤਾਂ ਫੇਰ ਤਾਂ ਉਹ ਵਿਚਾਰੇ ਦਾ ਆਪਣਾ ਹੀ ਕੰਟਰੋਲ ਨਹੀਂ ਹੈਗਾ, ਉਹ ਕੀ ਕਰੂਗਾ? ਉਹਨੇ ਤਾਂ ਉਹਦਾ ਸੁਭਾਅ ਹੀ ਇਦਾਂ ਦਾ ਹੋ ਜਾਣਾ ਜੀ, ਹੁਣ ਤਾਂ ਰਿਐਕਟ ਕਰੇਗਾ। ਸੋ ਮਹਾਰਾਜ ਕਿਰਪਾ ਕਰਨ, ਅਸੀਂ ਇਹਨਾਂ ਨੂੰ ਸਲਾਹ ਵੀ ਦਿੰਦੇ ਹਾਂ ਤੇ ਵਾਰਨ ਵੀ ਕਰਦੇ ਹਾਂ ਵੀ ਤੁਸੀਂ ਇਹਨਾਂ ਕੰਮਾਂ ਤੋਂ ਬਾਅਦ ਆ ਜਾਓ। ਜੇ ਕੋਈ ਸਿੱਧੇ ਰਸਤੇ ਤੇ ਚੱਲ ਰਿਹਾ ਉਹਨੂੰ ਚੱਲ ਲੈਣ ਦਿਓ, ਨਹੀਂ ਚੱਲਦਾ ਤਾਂ ਤੁਸੀਂ ਆਪ ਚੱਲ ਲਓ, ਆਪ ਕੁਛ ਕਰ ਲਓ, ਤੇ ਜ਼ਰੂਰ ਤੁਸੀਂ ਜਿਹੜਾ ਹੈਗਾ ਉਹ ਕਿਸੇ ਨੂੰ ਡਿਸਕ੍ਰੈਡਿਟ ਕਰਕੇ ਹੀ ਤੁਹਾਡਾ ਘਰ ਪੂਰਾ ਹੁੰਦਾ। ਸੋ ਅੰਤ ਦੇ ਵਿੱਚ ਜਿਹੜਾ ਤੁਹਾਡਾ, ਇੱਕ ਵਾਰੀ ਮੈਂ ਫੇਰ ਉਸੇ ਗੱਲ ਨੂੰ ਕਲੈਰੀਫਾਈ ਕਰਾਂ ਕਿ ਸਾਨੂੰ ਪੂਰਾ ਯਕੀਨ ਹੈ ਅਮਰੀਕਾ ਦੀ ਸਰਕਾਰ ਦੇ ਉੱਪਰ, ਇਹਨਾਂ ਦੀਆਂ ਜਿਹੜੇ ਅਦਾਰੇ ਨੇ ਉਹਨਾਂ ਦੇ ਉੱਪਰ, ਚਾਹੇ ਉਹ ਕਾਂਗਰਸ ਹੋਵੇ, ਸੈਨੇਟ ਹੋਵੇ, ਜੁਡੀਸ਼ਰੀ ਹੋਵੇ, ਪ੍ਰੈਜ਼ੀਡੈਂਸੀ ਹੋਵੇ, ਕਿਉਂਕਿ ਸਾਰਿਆਂ ਦੇ ਕੋਲ ਸਾਰੇ ਅਧਿਕਾਰ ਨਹੀਂ ਹੈਗੇ ਵੀ ਉਹ ਠੀਕ ਵੀ ਕਰ ਦੇਣਗੇ ਜਾਂ ਖਰਾਬ ਵੀ ਕਰ ਦੇਣਗੇ। ਜੇ ਹਰ ਇੱਕ ਜਿਹੜਾ ਅਦਾਰਾ ਆ ਉਹਦਾ ਆਪਣਾ ਆਪਣਾ ਰੋਲ ਆ, ਤੇ ਜਦੋਂ ਵੀ ਕੋਈ ਕੇਸ ਜਿਹੜਾ ਹੈਗਾ ਉਹ ਅਦਾਲਤ ਦੇ ਵਿੱਚ ਜਾਏਗਾ, ਜਾਂ ਨਿਖਲ ਗੁਪਤਾ ਹੋ ਗਿਆ ਜਾਂ ਜਿਹੜੇ ਹੋਰ ਲੋਕ ਜਿਨ੍ਹਾਂ ਬਾਰੇ ਅਸੀਂ ਪੂਰਾ ਯਤਨ ਕਰ ਰਹੇ ਹਾਂ, ਕਿ ਨਿਖਲ ਗੁਪਤਾ ਤਾਂ ਇੱਕ ਛੋਟੀ ਜਿਹੀ ਮੱਛੀ ਆ, ਛੋਟੀ ਜਿਹੀ ਚੀਜ਼ ਆ, ਉਹਦੇ ਪਿੱਛੇ ਜਿਹੜੀ ਬੈਕਗਰਾਉਂਡ ਆ, ਉਹਨੂੰ ਕੌਣ ਇੱਥੇ ਲੈ ਕੇ ਆਇਆ, ਕਿਹਨਾਂ ਦੇ ਨਾਲ ਉਹਨਾਂ ਦੇ ਸੰਪਰਕ ਸੀ, ਇਹ ਸਾਰਾ ਕੁਛ ਹੀ ਜਿਹੜਾ ਡਿੱਗ ਹੋਣਾ ਚਾਹੀਦਾ। ਔਰ ਜਿਹੜੀ ਭਾਵੇਂ ਕਿਸੇ ਨੂੰ ਇਹਦੀ ਜਿਹੜੀ ਇਮਿਊਨਿਟੀ ਵੀ ਮਿਲੀ ਹੋਵੇ, ਉਹਦੇ ਪ੍ਰਤੀ ਵੀ ਜ਼ਰੂਰ ਇੱਥੋਂ ਦੀ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਵੀ ਇੱਥੇ ਸਰਕਾਰ ਦੇ ਏਜੰਟ ਕੰਮ ਕਰਦੇ ਨੇ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇ। ਔਰ ਹਿੰਦੁਸਤਾਨ ਦੀ ਸਰਕਾਰ ਦੇ ਵੀ ਜਿਹੜੇ ਅਧਿਕਾਰੀ ਨੇ ਜਾਂ ਕੋਈ ਵੀ ਲੋਕ ਨੇ ਜਿਨ੍ਹਾਂ ਨੇ ਅਮਰੀਕਾ ਦੀ ਸੋਵਰੈਨਿਟੀ ਨੂੰ ਚੈਲੰਜ ਕੀਤਾ, ਮੈਂ ਇਹਦੇ ਤੇ ਇੱਕ ਗੱਲ ਹੋਰ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਕਿ ਇੱਥੇ ਜਿਹੜਾ ਆਪਾਂ ਗਿਣਦੇ ਹਾਂ, ਇਟਸ ਨਾਟ ਇੰਡੀਵਿਜੂਅਲ, ਇਟਸ ਵੀ ਦਾ ਪੀਪਲ, ਇੱਦਾਂ ਗਿਣਿਆ ਜਾਂਦਾ। ਸੋ ਇੱਕ ਬੰਦੇ ਤੇ, ਇੱਕ ਸਿਟੀਜ਼ਨ ਤੇ ਜਿਹੜਾ ਹਮਲਾ ਆ ਉਹ ਅਮਰੀਕਾ ਤੇ ਹਮਲਾ ਗਿਣਿਆ ਜਾਂਦਾ। ਅਮਰੀਕਾ ਦੀ
ਸੋਇਲ ਤੇ ਅਮਰੀਕਾ ਦੀ ਧਰਤੀ ਤੇ ਈਵਨ ਅਮਰੀਕਾ ਤੋਂ ਬਾਹਰ ਵੀ ਅਗਰ ਕਿਸੇ ਅਮਰੀਕਨ ਸਿਟੀਜ਼ਨ ਤੇ ਕੋਈ ਅਟੈਕ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤਾਂ ਅਮਰੀਕਨ ਸੋਵਰੈਂਟੀ ਆ ਜਿਹੜੀ ਪ੍ਰਭੂ ਸੱਤਾ ਇੱਥੇ ਦੀ ਉਹਦੇ ਤੇ ਹਮਲਾ ਕੀਤਾ ਜਾਂਦਾ। ਔਰ ਅਸੀਂ ਦੇਖਿਆ ਕਿ ਪਿਛਲੇ ਸਾਲ ਦੇ ਵਿੱਚ ਇੱਥੋਂ ਦੇ ਅਧਿਕਾਰੀਆਂ ਨੇ ਇਲੈਕਟਡ ਅਫੀਸ਼ੀਅਲਸ ਨੇ ਕਿੱਦਾਂ ਹੌਸਲੇ ਦੇ ਨਾਲ ਬਿਲਕੁਲ ਇਕਜੁੱਟ ਹੋ ਕੇ ਜਿੱਦਾਂ ਇਸ ਇੰਡੀਅਨ ਟਰਾਂਸਨੈਸ਼ਨਲ ਜਿਹੜਾ ਰਿਪਰੈਸ਼ਨ ਆ ਉਹਦਾ ਮੁਕਾਬਲਾ ਕੀਤਾ। ਔਰ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੇ ਲਿਆ ਕੇ ਟੈਰੋਰਿਜ਼ਮ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ। ਔਰ ਸਾਨੂੰ ਪੂਰਨ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਇੱਥੋਂ ਦੀ ਅਮਰੀਕਾ ਦੀ ਸਰਕਾਰ ਆ ਜੀ ਉਹ ਆਪਣੇ ਸਿਟੀਜ਼ਨ ਦੀ ਰਾਖੀ ਵਾਸਤੇ ਵਚਨਬੱਧ ਹੋਵੇਗੀ, ਪੂਰਾ ਯਤਨ ਕਰੇਗੀ। ਔਰ ਜਿਹੜੇ ਬਾਹਰੋਂ ਜਿੰਨੇ ਵੀ ਹਮਲਾਵਰ ਨੇ ਚਾਹੇ ਉਹ ਕਿਸੇ ਦੇਸ਼ ਨਾਲ ਵੀ ਸੰਬੰਧਿਤ ਹੋਣ ਉਹਨਾਂ ਦਾ ਜਿਹੜਾ ਉਹਨਾਂ ਨੂੰ ਇੱਥੇ ਲਿਆ ਕੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਇਨਸਾਫ ਦਿੱਤਾ ਜਾਊਗਾ। ਜੀ ਡਾਕਟਰ ਸਾਹਿਬ, ਜਾਂਦੇ ਜਾਂਦੇ ਮੈਂ ਚਾਹੂੰਗਾ ਜੇ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਸਾਡੇ ਨਾਲ ਦਰਸ਼ਕਾਂ ਦੇ ਨਾਲ ਜਿਵੇਂ ਤੁਸੀਂ ਆਪਣਾ ਜਿਹੜਾ ਤੁਹਾਡਾ ਪਰਸਨਲ ਐਕਸਪੀਰੀਅੰਸ ਹੈ, ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਇੱਕ ਰੂਪ ਨੂੰ ਜਿਹੜੇ ਨੂੰ ਫੇਸ ਕੀਤਾ ਆ, ਉਹਦੇ 'ਚ ਹੁਣ ਉਹਦੀ ਜਿਹੜੀ ਸਰਵੇਲੈਂਸ ਫੁਟੇਜ ਤੁਹਾਡੇ ਘਰ ਦੇ ਬਾਹਰ ਦੀ ਜਿਹੜੀ ਹੈ ਹੁਣ ਉਹ ਵੀ ਪਬਲਿਕ ਡੋਮੇਨ ਦੇ ਵਿੱਚ ਹੈਗੀ ਹੈ, ਉਦੋਂ ਤੋਂ ਲੈ ਕੇ ਬਾਅਦ ਦੇ ਵਿੱਚ ਤੱਕ ਹੁਣ ਜਿਹੜੀਆਂ FBI ਨਾਲ ਜਾਂ ਇੱਥੋਂ ਦੀਆਂ ਏਜੰਸੀਆਂ ਦੇ ਨਾਲ ਤੁਹਾਡੀਆਂ ਮੀਟਿੰਗਸ ਹੋਈਆਂ ਨੇ, ਕੀ ਗੱਲਬਾਤ ਹੋਈ ਹੈ, ਜੇ ਪਰਸਨਲ ਐਕਸਪੀਰੀਅੰਸ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕੋ ਕੀ ਹੋਇਆ ਐਗਜ਼ੈਕਟਲੀ। ਦੇਖੋ, ਮੈਂ ਜਿੱਦਾਂ ਪਹਿਲਾਂ ਵੀ ਇਸ ਗੱਲ ਬਾਰੇ ਦੱਸਿਆ ਸੀ ਕਿ ਜਦੋਂ ਵੀ ਅਸੀਂ ਇੱਥੋਂ ਦੀਆਂ ਏਜੰਸੀਜ਼ ਨੂੰ ਦੱਸਿਆ ਉਹਨਾਂ ਨੇ ਸਾਡੀ ਪੂਰੀ ਸਪੋਰਟ ਕੀਤੀ ਆ। ਮਤਲਬ ਕਈਆਂ ਨੂੰ ਤਾਂ ਉਹਨਾਂ ਨੇ ਫੋਨ ਤੇ ਦੱਸਿਆ ਹੋਊਗਾ, ਮੈਨੂੰ ਲੱਗਦਾ ਜਿਹੜਾ ਹੋ ਸਕਦਾ ਸਾਨੂੰ ਜਿਹੜਾ ਖਤਰਾ ਹੈ ਉਹਨਾਂ ਦੀ ਨਜ਼ਰਾਂ 'ਚ ਉਹਨਾਂ ਦੀ ਨਜ਼ਰਾਂ 'ਚ ਹੋ ਸਕਦਾ ਜਿਹੜਾ ਸਾਡਾ ਖਤਰਾ ਸੀ ਉਹ ਜ਼ਿਆਦਾ ਹੋਵੇ। ਔਰ FBI ਦੇ 2 ਸੀਨੀਅਰ ਇੱਥੋਂ ਦੀ ਲੋਕਲ ਲਾਅ ਐਨਫੋਰਸਮੈਂਟ ਦੇ 2 ਅਫਸਰ ਉਹਨਾਂ ਨੇ ਘਰ ਆ ਕੇ 2-3 ਘੰਟੇ ਰਹਿ ਕੇ ਸਾਨੂੰ ਪੂਰਾ ਐਕਸਪਲੇਨ ਕੀਤਾ ਕਿ ਕੀ ਸਿਚੁਏਸ਼ਨ ਹੈ, ਸਾਨੂੰ ਫਿਊਚਰ ਵਾਸਤੇ ਕੀ ਕਰਨਾ ਚਾਹੀਦਾ। ਔਰ ਉਹਨਾਂ ਨੇ ਉਸ ਤੋਂ ਬਾਅਦ ਵੀ ਜਿਹੜੀਆਂ ਲੋਕਲ ਲਾਅ ਐਨਫੋਰਸਮੈਂਟ ਆ ਉਹਨਾਂ ਨੇ ਵੀ ਬਾਹਰ ਆ ਕੇ ਜਿਹੜੀ ਸਿਕਿਉਰਿਟੀ ਦੇ ਪ੍ਰਬੰਧ ਦੇਖੇ, ਕੈਮਰਾਜ਼ ਵਗੈਰਾ ਜਾਂ ਜੋ ਕੁਝ ਵੀ ਇੱਕ ਸਿਕਿਉਰਿਟੀ ਦਾ ਇਸ਼ੂ ਹੁੰਦਾ, ਔਰ ਉਹਨਾਂ ਦੀ ਆਪਣੀ ਪੈਟਰੋਲਿੰਗ ਵੀ ਅੱਗੇ ਨੂੰ ਵਧਾਈ। ਔਰ ਅਕਸਰ ਸਾਨੂੰ ਉਹ ਪੁੱਛਦੇ ਰਹਿੰਦੇ ਨੇ। ਤੇ ਦੇਖੋ, ਜਿਹੜੀ ਇਹ ਇੱਕ ਐਕਟਿਵ ਜਾਂਚ ਹੈਗੀ ਆ ਜੀ, ਇਹਨੂੰ ਐਕਟਿਵ ਇਨਵੈਸਟੀਗੇਸ਼ਨ ਕਹਿੰਦੇ ਆ, ਉਹਦੇ ਬਾਰੇ ਮੋਸਟਲੀ ਜਿਹੜੀਆਂ ਏਜੰਸੀਜ਼ ਹੁੰਦੀਆਂ ਜਾਂ ਜਿਹੜੇ ਲੋਕ ਕੰਮ ਕਰ ਰਹੇ ਹੁੰਦੇ ਆ ਉਹ ਕਦੀ ਵੀ ਕਿਸੇ ਨੂੰ ਕੁਝ ਦੱਸਦੇ ਨਹੀਂ, ਕਿਉਂਕਿ ਇਹਦੇ ਨਾਲ ਜਿਹੜੀ ਜਾਂਚ ਆ ਉਹ ਪ੍ਰਭਾਵਿਤ ਹੁੰਦੀ ਆ। ਉਹਨਾਂ ਦੇ ਕੋਲ ਅਸੀਂ ਸਾਰਾ ਕੁਝ ਜੋ ਸਾਨੂੰ ਪਤਾ ਸੀ, ਜਿਹੜੀ ਕਾਰਾਂ ਦੀ ਸਰਵੇਲੈਂਸ ਸੀਗੀ, ਉਹ ਸਾਰਾ ਕੁਝ ਅਸੀਂ ਉਹਨਾਂ ਨੂੰ ਦੇ ਦਿੱਤਾ। ਜਾਂ ਪਿਛਲੇ ਦਿਨਾਂ 'ਚ ਅਸੀਂ ਜਿਨ੍ਹਾਂ ਲੋਕਾਂ 'ਤੇ ਸਾਨੂੰ ਸ਼ੱਕ ਆ ਜਾਂ ਸਾਨੂੰ ਲੱਗਦਾ ਵੀ ਇਹ ਲੋਕ ਇਹ ਜਿਹੜੀਆਂ ਜਿੱਦਾਂ ਸਾਡੇ ਖਿਲਾਫ ਜਿਹੜਾ ਪ੍ਰਚਾਰ ਹੋ ਰਿਹਾ, ਮਤਲਬ ਸਾਨੂੰ ਗਲਤ ਰੰਗ 'ਚ ਪੇਂਟ ਕਰਨ ਦੇ ਯਤਨ ਹੋ ਰਿਹਾ, ਅਸੀਂ ਉਹਦੇ ਪ੍ਰਤੀ ਵੀ ਬਾਈ ਨੇਮ ਜਿਹੜਾ ਹੈਗਾ ਇੱਥੋਂ ਦੀਆਂ ਏਜੰਸੀਜ਼ ਨੂੰ ਅਸੀਂ ਦੱਸਿਆ ਹੈਗਾ। ਔਰ ਉਹ ਉਹਨਾਂ ਨੇ ਉਹਦੇ ਤੇ ਕੰਮ ਵੀ ਹੋ ਸਕਦਾ ਕਰ ਰਹੇ ਹੋਣ, ਸਾਨੂੰ ਤਾਂ ਨਹੀਂ ਦੱਸਿਆ ਉਹਨਾਂ ਨੇ ਕੁਝ ਵੀ। ਪਰ ਮੈਂ ਇਹ ਤੁਹਾਨੂੰ ਦੱਸ ਰਿਹਾ ਕਿ ਸਾਨੂੰ ਪੂਰਨ ਸਰਕਾਰੀ ਸਾਨੂੰ ਉਹਨਾਂ ਨੇ ਹਮਾਇਤ ਦਿੱਤੀ ਆ, ਸਹਿਯੋਗ ਦਿੱਤਾ। ਔਰ ਸਾਡਾ ਕੋਈ ਵੀ ਸਵਾਲ ਜਿਹੜਾ ਅਸੀਂ ਉਹਨਾਂ ਨੂੰ ਕਰਦੇ ਹਾਂ ਜਾਂ ਗਾਹੇ ਬਗਾਹੇ ਅਸੀਂ ਮੀਟਿੰਗ ਕਰਦੇ ਹਾਂ, ਉਹ ਸਾਨੂੰ ਪੂਰੇ ਭਰੋਸੇ ਵਿੱਚ ਲੈ ਕੇ ਸਾਡੇ ਨਾਲ ਗੱਲ ਕਰਦੇ ਨੇ। ਔਰ ਸਾਨੂੰ ਸਾਡੀ ਪ੍ਰੋਟੈਕਸ਼ਨ ਦਾ ਐਜ਼ ਏ ਮਤਲਬ ਸਿਟੀਜ਼ਨ ਸਾਡੀ ਪੂਰੀ ਪ੍ਰੋਟੈਕਸ਼ਨ ਕਰ ਰਹੇ। ਔਰ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਉਸ ਪ੍ਰੋਟੈਕਸ਼ਨ ਦੇ ਵਿੱਚ ਅਸੀਂ ਵੀ ਕੋਈ ਗਲਤ ਕੰਮ ਕਰੀਏ। ਸੋ ਇਹ ਜਿਹੜੀ ਪ੍ਰੋਟੈਕਸ਼ਨ ਆ, ਇਹ ਜਿਹੜੀ ਇਨਵੈਸਟੀਗੇਸ਼ਨ ਆ, ਇਹਦੇ ਵਿੱਚ ਸਾਰੇ ਅਸੀਂ ਬਰਾਬਰ ਹਾਂ। ਤੇ ਉਹਦੇ ਵਿੱਚ ਮੈਂ ਸਮਝਦਾ, ਮੈਂ ਫਿਰ ਇੱਕ ਵਾਰੀ ਗੱਲ ਦੁਹਰਾਉਣੀ ਚਾਹੁੰਦਾ ਕਿ ਸਾਨੂੰ ਪਿਛਲੇ ਦਿਨਾਂ 'ਚ ਪਿਛਲੇ 1 ਸਾਲ ਤੋਂ ਸਾਡੀਆਂ ਕਾਫੀ ਵਾਰੀ ਮੀਟਿੰਗਸ ਹੋ ਚੁੱਕੀਆਂ ਇਲੈਕਟਡ ਅਫੀਸ਼ੀਅਲਸ ਦੇ ਨਾਲ। ਅਸੀਂ DC ਦੇ ਵਿੱਚ ਜਾ ਕੇ ਜਾਂ ਜਿੰਨੇ ਹੋਰ ਇਸ ਤਰ੍ਹਾਂ ਦੇ ਅਦਾਰੇ ਨੇ ਉਹਨਾਂ ਦੇ ਨਾਲ ਅਸੀਂ DC ਦੇ ਵਿੱਚ ਵੀ ਬਾਕੀ ਜਥੇਬੰਦੀਆਂ ਦੇ ਨਾਲ ਵੀ ਸਿੱਖ ਕਾਕਸ ਕਮੇਟੀ ਵੱਲੋਂ ਅਸੀਂ ਮੀਟਿੰਗਸ ਕੀਤੀਆਂ ਹੈਗੀਆਂ, USARF ਦੇ ਨਾਲ ਜਾਂ ਹੋਰ ਜਿੰਨੇ ਵੀ ਅਦਾਰੇ ਨੇ ਧਾਰਮਿਕ ਆਜ਼ਾਦੀ ਵਾਲੇ ਜੀ, ਉਹਨਾਂ ਦੇ ਨਾਲ ਅਸੀਂ ਲਗਾਤਾਰ ਮੀਟਿੰਗ ਕੀਤੀਆਂ ਵੀ ਹੈਗੀਆਂ, ਕਰ ਵੀ ਰਹੇ ਹਾਂ। ਔਰ ਆਪਣਾ ਜਿਹੜਾ ਮੌਕਫ ਆ ਉਹਨਾਂ ਨੂੰ ਦੱਸ ਰਹੇ। ਪਰ ਜੇ ਮੈਂ ਸਿੱਧਾ ਤੁਹਾਡੇ ਸਵਾਲ ਦਾ ਜਵਾਬ ਦੇਵਾਂ ਕਿ ਜੋ ਕੁਝ ਵੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਸੇ ਦੇ ਪ੍ਰਤੀ ਵੀ, ਉਹਦੀ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ। ਉਹ ਤਾਂ ਇੱਕ ਐਕਟਿਵ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ।
ਅਗਰ ਉਹ ਸਾਡੇ ਕੋਲੋਂ ਕੋਈ ਪੁੱਛ ਲੈਂਦੇ ਨੇ, ਅਸੀਂ ਉਹਨਾਂ ਨੂੰ ਉਹਨਾਂ ਕੁ ਜਵਾਬ ਦੇ ਦਿੰਦੇ ਹਾਂ, ਤੇ ਜਾਂ ਉਹ ਸਾਨੂੰ ਦੱਸ ਵੀ ਦਿੰਦੇ ਨੇ ਕਿ ਜੀ। ਤੁਸੀਂ ਆਪਣੀ ਜਿਹੜੀ ਸਿਕਿਉਰਿਟੀ ਆ ਉਹਦਾ ਇੱਦਾਂ ਦਾ ਧਿਆਨ ਰੱਖੋ। ਪਰ ਅਸੀਂ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਸਿਕਿਉਰਿਟੀ ਦਾ ਧਿਆਨ ਜ਼ਰੂਰ ਰੱਖਦੇ ਹਾਂ, ਪਰ ਮਤਲਬ ਕਿੰਨਾ ਕੁ ਧਿਆਨ ਰੱਖ ਸਕਦੇ, ਠੀਕ ਹੈ। ਮਤਲਬ ਪਿਛਲੇ ਦਿਨਾਂ 'ਚ ਸਾਡੇ ਸਾਹਮਣੇ ਹੀ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਇਹ ਘਟਨਾ ਹੋਈ ਹੈ, ਉਹਨਾਂ ਤੋਂ ਜ਼ਿਆਦਾ ਸਿਕਿਉਰਿਟੀ ਤਾਂ ਕਿਸੇ ਦੀ ਨਹੀਂ ਹੈਗੀ, ਠੀਕ ਹੈ। ਸੋ ਇਹ ਜਿਹੜੇ ਵਿਸ਼ਵਾਸ ਆ ਇਹ ਪਰਮਾਤਮਾ ਦੇ ਗੁਰੂ ਦੇ ਬਖਸ਼ੇ ਹੋਏ ਆ, ਜਿੰਨੇ ਹੈਗੇ ਆ ਉਹ ਹਰ ਪ੍ਰਾਣੀ ਨੇ ਭੋਗਣੇ ਆ। ਸੋ ਆਪਾਂ ਨੂੰ ਕਿਸੇ ਗੱਲ ਦਾ ਨਾ ਚਿੰਤਾ ਨਾ ਡਰ ਆ। ਅਰਦਾਸ ਬੇਨਤੀ ਇਹੀ ਕਰੀਦੀ ਹੈ ਕਿ ਵੀ ਜਿੰਨੀ ਦੇਰ ਹੈਗੇ ਉਨੀ ਦੇਰ ਜੇ ਅਸੀਂ ਕੁਛ ਪੰਥ ਦਾ ਕਰ ਸਕੀਏ, ਉਹ ਲੱਗੇ ਹੋਏ ਆ। ਜਿੰਨੀ ਸਾਡੇ ਕੋਲ ਸੋਰਸਿਸ ਆ, ਜਿੰਨੀ ਤਾਕਤ ਆ, ਜਿੰਨਾ ਕੁ ਯਤਨ ਜਾਂ ਜਿੰਨੀ ਕੁ ਸਮਝ ਆ, ਉਹਦੇ ਮੁਤਾਬਕ ਅਸੀਂ ਇਸ ਸਾਰੇ ਕਾਸੇ ਵਿੱਚ ਲੱਗੇ ਹੋਏ ਆ। ਔਰ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਆਪਣੇ ਪਰਿਵਾਰ ਦਾ ਔਰ ਆਪਣੇ ਦੋਸਤਾਂ ਮਿੱਤਰਾਂ ਦਾ, ਜਿਹੜੇ ਕਿ ਇਸ ਸਮੇਂ ਦੇ ਵਿੱਚ ਸਾਡੇ ਨਾਲ ਇੱਕ ਚਟਾਨ ਵਾਂਗ ਖੜੇ ਹੋਏ ਆ। ਸਰਦਾਰ ਜੌਨ ਸਿੰਘ ਗਿੱਲ, ਭਾਈ ਹਰਨੇਕ ਸਿੰਘ ਅਟਵਾਲ, ਪਿੰਦਾ ਸਿੰਘ, ਔਰ ਈਸਟ ਕੋਸਟ ਦੇ ਭਾਈ ਜਗਰਾਜ ਸਿੰਘ, ਹਰਜਿੰਦਰ ਸਿੰਘ, ਹਿੰਮਤ ਸਿੰਘ, ਯਾਦਵਿੰਦਰ ਸਿੰਘ। ਇਹਨਾਂ ਨੇ ਪਿਛਲੇ ਸਮੇਂ 'ਚ ਸਾਨੂੰ ਪੂਰਨ ਸਹਿਯੋਗ ਦਿੱਤਾ, ਪੂਰੀ ਸਪੋਰਟ ਦਿੱਤੀ ਆ, ਔਰ ਸਾਡੇ ਨਾਲ ਚਟਾਨ ਵਾਂਗ ਇਹ ਖੜੇ ਨੇ। ਔਰ ਸਾਡੇ ਅਕਸਰ ਇਹ ਸਾਨੂੰ ਸਾਡੇ ਕੰਸਰਨ ਬਾਰੇ, ਸਾਡੇ ਬਾਰੇ, ਔਰ ਜਾਂ ਜਿਹੜਾ ਮੌਜੂਦਾ ਸਮੇਂ ਵਿੱਚ ਕਾਕਸ ਕਮੇਟੀ ਵੱਲੋਂ ਅਸੀਂ ਜਿਹੜੇ ਵੀ ਯਤਨ ਕਰ ਰਹੇ ਹਾਂ, ਇਹ ਸਾਰੇ ਲੋਕ ਜਿਨ੍ਹਾਂ ਦਾ ਮੈਂ ਨਾਂ ਲਿਆ, ਇਹ ਸਾਡੇ ਨਾਲ ਚਟਾਨ ਵਾਂਗ ਖੜੇ ਨੇ ਔਰ ਸਾਡੀ ਹਰ ਹੀਲੇ ਸਾਡੀ ਪੂਰਨ ਮਦਦ ਕਰਦੇ ਨੇ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਵੀ ਇਹ ਵਿਚਾਰ ਚਰਚਾ ਪਸੰਦ ਆਈ ਹੋਵੇਗੀ। ਤੇ ਵਿਊਅਰ ਸਾਡੇ ਨਾਲ ਜਿਹੜੇ ਇਸ ਵਕਤ ਜੁੜੇ ਹੋਏ ਆ, ਤੁਸੀਂ ਸਾਨੂੰ ਆਪਣੇ ਸੁਝਾਅ, ਸਵਾਲ ਤੇ ਆਪਣੀ ਜਿਹੜੀ ਇਨਪੁਟ ਹੈਗੀ ਹੈ ਉਹ ਸਾਡੀ ਸੋਸ਼ਲ ਮੀਡੀਆ ਰਾਹੀਂ ਜਾਂ ਸਾਡੇ ਈਮੇਲ ਐਡਰੈਸ ਰਾਹੀਂ info@tv84.tv ਰਾਹੀਂ ਸਾਡੇ ਤੱਕ ਪੁੱਜਦੀ ਕਰ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਡਾਕਟਰ ਸਾਹਿਬ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ।